ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। 2020 ਕਰੋਨਾ ਵਾਇਰਸ ਦੀ ਚਪੇਟ ਦੇ ਵਿੱਚ ਰਿਹਾ, ਜਿਸ ਕਾਰਨ ਪੂਰੀ ਤਰ੍ਹਾਂ ਨਾਲ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਸਾਰੇ ਸਿਸਟਮ ਠੱਪ ਹੋ ਗਏ। ਇਸ ਦੌਰਾਨ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਸਭ ਤੋਂ ਜ਼ਿਆਦਾ ਇਫੈਕਟ, ਸਭ ਤੋਂ ਜ਼ਿਆਦਾ ਪ੍ਰਭਾਵ ਸਟੂਡੈਂਟਸ ਦੇ ਉੱਪਰ ਪਿਆ, ਉਹਨਾਂ ਦੀ ਪੜ੍ਹਾਈ ਦੇ ਉੱਪਰ ਪਿਆ। ਪਰ ਆਨਲਾਈਨ ਪੜ੍ਹਾਈ ਕਰਨ ਦੀ ਕੋਸ਼ਿਸ਼ ਬਹੁਤ ਸਾਰੇ ਅਦਾਰਿਆਂ ਵੱਲੋਂ, ਸਕੂਲਾਂ ਵੱਲੋਂ ਕੀਤੀ ਗਈ, ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਉਹ ਕਾਮਯਾਬ ਉਸ ਤਰੀਕੇ ਨਾਲ ਨਹੀਂ ਹੋ ਸਕੇ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ। ਤੇ ਅੱਜ ਅਸੀਂ ਜਿਸ ਸ਼ਖਸ ਨੂੰ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ, ਜਿਸ ਸ਼ਖਸ ਨੂੰ ਮਿਲਵਾਉਣ ਜਾ ਰਹੇ ਹਾਂ, ਉਹਨਾਂ ਵੱਲੋਂ ਇਕੱਲੇ ਪੰਜਾਬ ਹੀ ਨਹੀਂ, ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਸਟੂਡੈਂਟਸ ਨੂੰ ਜ਼ੂਮ ਰਾਹੀਂ ਐਜੂਕੇਸ਼ਨ ਦਿੱਤੀ, ਮੈਥੇਮੈਟਿਕਸ ਪੜ੍ਹਾਇਆ ਤੇ ਨਾਲ ਹੀ ਨਾਲ ਇੱਕ ਕਾਮਯਾਬ ਤਰੀਕੇ ਨਾਲ ਇਸ ਸਿਸਟਮ ਦੇ ਵਿੱਚ ਇਸ ਤਰੀਕੇ ਨਾਲ ਜ਼ੂਮ ਦੇ ਨਾਲ ਪੜ੍ਹਾਈ ਕਰਵਾਈ ਕਿ ਸਟੂਡੈਂਟ ਉਹਨਾਂ ਦੇ ਨਾਲ ਇੱਕ ਕਰਕੇ ਜੁੜਦੇ ਰਹੇ। ਪੂਰੇ ਭਾਰਤ ਤੋਂ, ਅੱਜ ਬਠਿੰਡਾ ਤੋਂ ਉਹ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹਨਾਂ ਨੂੰ ਐਜੂਕੇਸ਼ਨ ਦੇ ਰਹੇ ਨੇ ਤੇ ਉਹੀ ਸਟੂਡੈਂਟ ਸਿੱਧੇ ਤੌਰ ਤੇ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਐਪਰੀਸ਼ੀਏਟ ਕਰ ਰਹੇ ਨੇ, ਉਹਨਾਂ ਨੂੰ ਆਪਣੇ ਭਾਵ ਦੱਸ ਰਹੇ ਨੇ। ਸੋ ਮੇਰੀ ਮੁਰਾਦ ਹੈ ਸ੍ਰੀ ਸੰਜੀਵ ਕੁਮਾਰ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ ਜੀ। ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਸੰਜੀਵ ਜੀ, ਪਹਿਲਾ ਸਵਾਲ ਤਾਂ ਇਹੀ ਹੈ ਕਿ ਤੁਸੀਂ ਖੁਦ ਸਰਕਾਰੀ ਜੌਬ ਕਰਦੇ ਹੋ, ਲੈਕਚਰਰ, ਕੇਂਦਰੀ ਵਿਦਿਆਲੇ ਦੇ ਵਿੱਚ ਕੈਂਟ ਦੇ ਵਿੱਚ ਤੁਹਾਡੀ ਜੌਬ ਹੈ। ਸੋ ਇਹ ਕਿਵੇਂ ਸੋਚਿਆ ਕਿ ਤੁਸੀਂ ਜਿਹੜਾ ਬੱਚਿਆਂ ਨੂੰ ਇਸ ਤਰ੍ਹਾਂ ਪੜ੍ਹਾਉਣਾ, ਕਿਉਂਕਿ ਸਕੂਲਾਂ ਦੇ ਵਿੱਚ ਆਮ ਸੁਣਦੇ ਹਾਂ ਅਸੀਂ, ਸਕੂਲਾਂ ਵੱਲੋਂ ਇਹ ਕਿਹਾ ਜਾਂਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਦੇਣੀ ਹੈ ਜ਼ੂਮ ਰਾਹੀਂ ਦੇਣੀ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਆਨਲਾਈਨ ਕਲਾਸਿਸ ਦੇਣੀ ਹੈ, ਪਰ ਪੂਰੀ ਦੁਨੀਆ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ। ਇਹ ਦਿਮਾਗ 'ਚ ਕਿਵੇਂ ਆਇਆ, ਕਿਵੇਂ ਸੋਚਿਆ ਤੇ ਇਹ ਜਨੂਨ ਸੀ ਕੀ? ਇਹਦੇ ਬਾਰੇ ਜਾਣਕਾਰੀ। ਜਿੱਥੇ ਤੱਕ ਸੋਚਣ ਦੀ ਗੱਲ ਹੈ, ਕਈ ਵਾਰ ਨਾ ਪਰਮਾਤਮਾ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਤੋਂ ਕਰਵਾ ਦਿੰਦਾ ਹੈ ਜਿਹੜੀਆਂ ਆਪਾਂ ਸੋਚਦੇ। ਜਦੋਂ ਆਪਣੇ ਲੋਕਡਾਊਨ ਦੀ ਘੋਸ਼ਣਾ ਹੋਈ ਪਿਛਲੇ ਮਾਰਚ ਦੇ ਵਿੱਚ, ਤਾਂ ਮੈਂ ਸਰਕਾਰੀ ਸਿਸਟਮ ਦੇ ਵਿੱਚ ਹੈ, ਸਾਡੇ ਤੋਂ ਤਾਂ ਵੈਸੇ ਹੀ ਐਕਸਪੈਕਟ ਨਹੀਂ ਕਰਦੇ ਵੀ ਅਸੀਂ ਕੋਈ ਇਨੋਵੇਸ਼ਨ ਕਰਾਂਗੇ, ਪਰ ਫਿਰ ਵੀ ਮੈਨੂੰ ਐਂ ਲੱਗਿਆ ਵੀ ਯਾਰ ਆਪਾਂ ਬਿਲਕੁਲ ਜਮਾ ਫ੍ਰੀ ਹੋ ਗਏ ਤਾਂ ਮੇਰੇ ਬੱਚੇ ਕਿੱਥੇ ਪੜ੍ਹਨਗੇ, ਜਿਹੜੇ ਮੇਰੇ ਤੋਂ ਪੜ੍ਹ ਰਹੇ ਆ, ਮੇਰੇ ਸਕੂਲ ਤੋਂ ਪੜ੍ਹ ਰਹੇ ਆ, ਜਾਂ ਮੇਰੇ ਵਰਗੇ ਜਿਹੜੇ ਮੇਰੇ ਬੈਕਗਰਾਊਂਡ ਚੋਂ ਆਏ ਆ ਕਿੱਥੋਂ ਪੜ੍ਹਨਗੇ। ਤਾਂ ਮੇਰੇ ਖਿਆਲ 'ਚ ਜਦੋਂ ਲੋਕਡਾਊਨ ਹੋਇਆ, ਮੈਂ ਉਸੇ ਦਿਨ ਹੀ ਮਤਲਬ ਸ਼ਾਮ ਨੂੰ ਲੱਗ ਗਿਆ ਕਿ ਯਾਰ ਕੁਛ ਨਾ ਕੁਛ ਆਪਾਂ ਆਨਲਾਈਨ 'ਚ ਕਰਨਾ। ਚਲੋ ਘਰਦਿਆਂ ਨੂੰ ਬੜਾ ਤੰਗ ਕੀਤਾ, ਉਹਨਾਂ ਨੂੰ ਨਾਲ ਲਾਇਆ, ਜ਼ੂਮ ਟਰਾਈ ਕੀਤੀ, ਦੋਸਤਾਂ ਮਿੱਤਰਾਂ ਦੀ ਹੈਲਪ ਲੈਤੀ। 29 ਤਰੀਕ ਨੂੰ ਇੱਕ ਪਹਿਲੀ ਟ੍ਰਾਇਲ ਕਲਾਸ ਲੱਗੀ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਆਪਦੇ ਦੋਸਤਾਂ ਮਿੱਤਰਾਂ ਨੂੰ ਕਿਹਾ ਵੀ ਮੈਂ ਇਸ ਤਰ੍ਹਾਂ ਕਰਕੇ ਮੈਥ ਦੀ ਕਲਾਸ ਲਾਉਂਗਾ, ਤੁਸੀਂ ਆਪਦੇ ਬੱਚੇ ਅਟੈਚ ਕਰੋ। ਤਾਂ 1 ਅਪ੍ਰੈਲ ਨੂੰ ਮੇਰੇ ਕੋਲੇ 50 ਬੱਚੇ, ਪੂਰੀ ਹਿੰਮਤ ਮਾਰ ਕੇ ਆਪਦੇ ਪਰਸਨਲ ਫੋਨ ਤੋਂ ਬੱਚਿਆਂ ਨੂੰ ਮੈਸੇਜ ਭੇਜੇ। ਕੁਝ ਸਕੂਲ ਦੇ ਬੱਚੇ ਵੀ ਜੁੜੇ, ਬਟ ਉਹ ਕਲਾਸ ਇੰਨੀ ਸਕਸੈਸਫੁਲ ਗਈ ਕਿਉਂਕਿ ਉਹ ਪੂਰੀ ਰਿਸਰਚ ਤੋਂ ਬਾਅਦ ਸ਼ੁਰੂ ਕੀਤੀ ਸੀ ਕਿ ਨੈਕਸਟ ਡੇ ਮੇਰੇ ਕੋਲੇ 350 ਮੈਸੇਜ ਸੀ ਕਿ ਅਸੀਂ ਤੁਹਾਡੀ ਕਲਾਸ ਅਟੈਂਡ ਕਰਨੀ ਹੈ ਤੇ ਜ਼ੂਮ ਤੇ 100 ਤੋਂ ਬਾਅਦ ਜਾਣਾ ਮਤਲਬ ਬੰਦ ਹੋ ਜਾਂਦਾ, 100 ਤੋਂ ਬਾਅਦ ਤੁਸੀਂ ਕਰ ਨਹੀਂ ਸਕਦੇ। ਹਾਂ, ਜਿੱਥੋਂ ਤੱਕ ਗੱਲ ਆ ਗਈ ਜਨੂਨ ਦੀ, ਪਹਿਲੀ ਕਲਾਸ ਨੇ ਮੈਨੂੰ ਇਹ ਕਰ ਦਿੱਤਾ ਵੀ ਇਹ ਕੰਮ ਚੰਗਾ ਨਿਕਲੂਗਾ। ਤੇ ਸੇਵਾ ਦਾ ਇੱਕ, ਮੇਰੇ ਖਿਆਲ 'ਚ ਉਦੋਂ ਤਾਂ ਕਰੋਨਾ ਦਾ ਕਹਿਰ ਵੀ ਬਹੁਤ ਸੀ, ਸਾਰੇ ਬੱਚੇ ਘਰਾਂ 'ਚ ਬੰਦ ਸੀਗੇ ਤੇ ਲੋਕਾਂ ਨੇ ਇਹਨਾਂ ਨੂੰ ਹੱਥੋਂ ਹੱਥ ਲਿਆ, ਤੇ ਉਹ ਵੀ ਇੱਕ ਸਰਕਾਰੀ ਟੀਚਰ ਕਰ ਰਹੇ। ਤੇ ਤੀਸਰੀ ਗੱਲ ਵੀ ਬਿਲਕੁਲ ਫ੍ਰੀ ਹੋ ਰਹੀ ਹੈ, ਕਿਸੇ ਬੱਚੇ ਤੋਂ ਅੱਜ ਪੂਰਾ ਸਾਲ ਹੋ ਚੱਲਿਆ 5 ਪੈਸੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਫ੍ਰੀ ਆਫ ਕਾਸਟ ਇਹਨਾਂ ਵੱਲੋਂ ਐਜੂਕੇਸ਼ਨ ਦਿੱਤੀ ਜਾ ਰਹੀ ਹੈ।
ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਦੁਨੀਆ ਦੇ ਬੱਚੇ ਜਿਹਦਾ ਰਿਕਾਰਡ ਇਹਨਾਂ ਨੇ ਆਲਰੇਡੀ ਸਾਨੂੰ ਦਿਖਾਇਆ ਹੈ ਕਿ ਪੂਰੇ ਦੁਨੀਆ ਤੋਂ ਮਤਲਬ UAE ਤੋਂ ਜਿਹੜੇ ਬੱਚੇ, ਸ਼ਾਰਜਾ ਤੋਂ ਬੱਚੇ ਇਹਨਾਂ ਨਾਲ ਜੁੜੇ ਹੋਏ ਆ। ਭਾਰਤ ਦੇ ਵਿੱਚ ਵੱਖ-ਵੱਖ ਜਿਹੜੇ ਸਟੇਟ ਆ ਉਹਨਾਂ ਸਟੇਟਾਂ ਤੋਂ ਇਹਨਾਂ ਕੋਲੇ ਬੱਚੇ ਜੁੜੇ ਹੋਏ ਆ। ਜੇ ਆਪਾਂ ਗੱਲ ਕਰੀਏ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜਿਹੜੇ ਬੱਚੇ ਆ ਉਹ ਇਹਨਾਂ ਦੀਆਂ ਕਲਾਸਿਸ ਅਟੈਂਡ ਕਰ ਰਹੇ। ਸੋ ਸੰਜੀਵ ਜੀ, ਜਿਹੜੀ ਅਗਲੀ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਬੱਚੇ ਆਉਣੇ ਸ਼ੁਰੂ ਹੋਏ ਤਾਂ ਜਿਵੇਂ ਤੁਸੀਂ ਦੱਸਿਆ ਕਿ ਜੂਮ ਦੇ ਵਿੱਚ 100 ਤੋਂ ਵੱਧ ਬੱਚੇ ਨਹੀਂ ਆਉਂਦੇ, ਫਿਰ ਤੁਸੀਂ ਉਹਨਾਂ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਿਸ ਤਰ੍ਹਾਂ ਕੀਤੀ ਜਿਹੜੇ ਕਿ ਜਿਨ੍ਹਾਂ ਦੀ ਗਿਣਤੀ 100 ਤੋਂ ਵੱਧ ਚੁੱਕੀ ਸੀ? ਹਾਂ ਬਿਲਕੁਲ, ਜਦੋਂ ਸਾਡੇ ਕੋਲੇ 350 ਬੱਚਾ ਹੋਇਆ ਤਾਂ ਫਿਰ ਅਸੀਂ ਇਸ ਨੂੰ ਇੱਕ ਪਲੈਨਿੰਗ ਨਾਲ ਵੀ ਇਹਨੂੰ ਪ੍ਰੋਪਰ ਤਰੀਕੇ ਨਾਲ ਕਰਨਾ, ਕਿਉਂਕਿ ਉਦੋਂ ਸੀਗਾ ਵੀ ਇਹ ਲੰਬਾ ਚੱਲੂਗਾ। ਤੇ ਦੂਸਰੀ ਗੱਲ ਹੈ ਵੀ ਜਦੋਂ ਤੁਹਾਡੇ ਨਾਲ ਇੰਨੇ ਬੱਚੇ ਤੁਹਾਡੇ ਨੂੰ ਪਿਆਰ ਦਿਖਾ ਦੇਣ ਤੁਹਾਡੇ ਨਾਲ, ਤਾਂ ਤੁਹਾਡੀ ਇੱਕ ਜ਼ਿੰਮੇਵਾਰੀ ਵੀ ਬਣ ਜਾਂਦੀ ਕਿ ਉਹਨਾਂ ਨੂੰ ਸੇਫਲੀ ਤੇ ਸਿਕਿਉਰਲੀ ਕਿਵੇਂ ਕਲਾਸਿਸ ਦੇਣੀਆਂ। ਫਿਰ ਅਸੀਂ ਇਹਨਾਂ ਕਲਾਸਿਸ ਨੂੰ ਸੈਗਰੀਗੇਟ ਕਰਤਾ ਵੀ 8ਵੀਂ ਦਾ ਇੱਕ ਗਰੁੱਪ ਬਣਾਤਾ, 9ਵੀਂ ਦਾ ਇੱਕ ਗਰੁੱਪ ਬਣਾਤਾ, 10ਵੀਂ ਦਾ ਇੱਕ ਗਰੁੱਪ ਬਣਾਤਾ। ਫਿਰ ਸਾਡੇ ਕੋਲੇ ਗਰੁੱਪਾਂ 'ਚ ਵੀ ਸੰਖਿਆ ਵਧਣ ਲੱਗੀ। ਫਿਰ ਸਾਨੂੰ ਫਸਟ ਗਰੁੱਪ, ਸੈਕੰਡ ਗਰੁੱਪ ਬਣਾਉਣੇ ਪਏ। ਅੱਜ ਸਾਡੇ ਕੋਲੇ 15 ਗਰੁੱਪ ਹੈ, ਠੀਕ ਹੈ। ਉਹਨਾਂ ਗਰੁੱਪਸ ਦੇ ਵਿੱਚ ਫਿਰ ਅਸੀਂ ਬੱਚਿਆਂ ਦਾ ਇੱਕ ਟਾਈਮ ਸਲੋਟ ਦਿੱਤਾ ਵੀ ਤੁਹਾਡੀ ਇੰਨੇ ਤੋਂ ਇੰਨੇ ਵਜੇ ਤੱਕ ਕਲਾਸ ਹੋਊਗੀ, ਇਸ ਤਰ੍ਹਾਂ ਤੁਹਾਡੇ ਕੋਲੇ ਪਾਸਵਰਡ ਆਊਗਾ। ਤੇ ਉਹਨਾਂ ਨੂੰ ਮਤਲਬ ਪੂਰਾ ਪ੍ਰੋਫੈਸ਼ਨਲ ਰੂਪ ਦਿੱਤਾ, ਜਿਹੜੇ ਕੋਈ ਚੰਗੇ ਵੱਡੇ ਪੋਰਟਲ ਦੁਨੀਆ ਦੇ ਚਲਾ ਰਹੇ ਆ। ਹਾਂ, ਹੈਰਾਨੀ ਦੀ ਗੱਲ ਇਹ ਹੁੰਦੀ ਸੀ ਵੀ ਜਦੋਂ ਕਲਾਸ ਚੱਲਦੀ ਸੀ ਲਾਈਵ, ਕੋਈ ਬੱਚਾ ਸਾਨੂੰ ਇਹ ਕਹਿੰਦਾ ਮੈਂ ਤਾਮਿਲਨਾਡੂ ਤੋਂ ਬੋਲ ਰਿਹਾ, ਕੋਈ ਕਹਿੰਦਾ ਮੈਂ ਮੁੰਬਈ ਤੋਂ ਬੋਲ ਰਿਹਾ, ਠੀਕ ਹੈ, ਕੋਈ ਬੱਚਾ ਸਾਨੂੰ ਕਹਿੰਦਾ ਅਸਾਮ ਤੋਂ ਬੋਲ ਰਿਹਾ। ਸਾਨੂੰ ਵੀ ਹੈਰਾਨੀ ਹੁੰਦੀ ਵੀ ਅਸੀਂ ਉਹਦੇ ਤੱਕ ਕਿਵੇਂ ਪਹੁੰਚ ਗਏ। ਤਾਂ ਇਹ ਜਿਹੜਾ ਕੰਮ ਕੀਤਾ ਇਹ ਬੱਚਿਆਂ ਨੇ ਜ਼ਿਆਦਾ ਐਪਰੀਸ਼ੀਏਟ ਕੀਤਾ ਕਿ ਜੇ ਇੱਕ ਸਕੂਲ ਦਾ ਇੱਕ ਬੱਚਾ ਸਾਡੇ ਨਾਲ ਅਟੈਚ ਹੋਇਆ, ਉਹਨੇ ਆਪਦੇ ਸਕੂਲ ਦੇ ਗਰੁੱਪ ਦੇ ਵਿੱਚ ਪਾਤਾ ਵੀ ਤੁਸੀਂ ਆਹ ਕਲਾਸ ਟਰਾਈ ਕਰੋ। ਬਹੁਤ ਸਾਰੇ ਦੋਸਤਾਂ ਨੇ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ, ਉਹਨਾਂ ਨੇ ਵੀ ਆਪਦੇ ਰਿਸ਼ਤੇਦਾਰਾਂ ਨੂੰ ਦੱਸਿਆ। ਤਾਂ ਸਾਨੂੰ ਇਹ ਲੱਗਿਆ ਕਿ ਹੁਣ ਇਹ ਕੰਮ ਨਿਕਲ ਗਿਆ। 100 ਤੋਂ ਬਾਅਦ ਸਾਡੀ ਮਜਬੂਰੀ ਸੀ। ਫਿਰ ਅਸੀਂ ਜ਼ੂਮ ਤੇ ਪਲਾਨ ਚੈੱਕ ਕੀਤੇ ਵੀ ਕਿੱਥੋਂ ਤੱਕ ਹੈ। ਫਿਰ ਅਸੀਂ ਉਹਨਾਂ ਦਾ ਬਿਜ਼ਨਸ ਪਲਾਨ ਲਿਆ ਤੇ ਬਿਜ਼ਨਸ ਪਲਾਨ ਤੋਂ ਬਾਅਦ ਸਾਨੂੰ ਕੋਈ ਦਿੱਕਤ ਨਹੀਂ ਆਈ, ਕਿਉਂਕਿ ਅਸੀਂ ਮੈਕਸਿਮਮ ਨੰਬਰ ਆਫ ਕੈਂਡੀਡੇਟ ਕੀ ਕਰ ਸਕਦੇ ਸੀ, ਅਟੈਚ ਕਰਦੇ ਸੀ। ਉਹਦੇ ਲਈ ਕੁਝ ਪੇਮੈਂਟ ਵੀ ਕਰਨੀ ਪਈ, ਬਟ ਉਹ ਸੈਕੰਡਰੀ ਥਿੰਗ ਹੈ। ਬਟ ਫਿਰ ਜ਼ੂਮ ਦੇ ਜਦੋਂ ਬਿਜ਼ਨਸ ਪਲਾਨ ਤੇ ਚਲੇ ਗਏ, ਫਿਰ ਸਾਨੂੰ ਕਦੇ ਵੀ ਕਿਸੇ ਬੱਚੇ ਨੂੰ ਇੱਕ ਸੰਜੀਵ ਜੀ, ਇੱਕ ਗੱਲ ਹੋਰ ਹੈ, ਕਿਉਂਕਿ ਜ਼ੂਮ ਮੈਨੂੰ ਲੱਗਦਾ ਵੀ ਪੂਰੇ ਭਾਰਤ ਦੇ ਵਿੱਚ ਜਿਹੜੇ ਐਜੂਕੇਸ਼ਨ ਸਿਸਟਮ ਹੈ, ਸਕੂਲ ਹੈ, ਉਹਨਾਂ ਵੱਲੋਂ ਵਰਤਿਆ ਗਿਆ। ਇਹਨੇ ਕਿਤੇ ਨਾ ਕਿਤੇ ਸਹਾਈ ਵੀ ਹੋਇਆ ਇਸ ਗੱਲ 'ਚ ਕਿ ਘਰ ਘਰ ਤੱਕ ਐਜੂਕੇਸ਼ਨ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਇਆ। ਪਰ ਤੁਹਾਡੀ ਪੜ੍ਹਾਉਣ ਦੇ ਵਿੱਚ ਜਾਂ ਤੁਹਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਰਿਲੇ ਕਰਦੇ ਸੀ, ਉਹਦੇ ਵਿੱਚ ਵੱਖਰੀ ਚੀਜ਼ ਕੀ ਸੀ, ਖਾਸੀਅਤ ਕੀ ਸੀ ਕਿ ਬੱਚੇ ਤੁਹਾਡੇ ਨਾਲ ਜੁੜੇ ਆ ਕੇ? ਕਿਉਂਕਿ ਸਕੂਲਾਂ ਦੇ ਵਿੱਚ ਮੇਰੇ ਬੱਚੇ ਖੁਦ ਪੜ੍ਹ ਰਹੇ ਆ, ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਸਾਨੂੰ ਪਾਪਾ ਸਮਝ ਨਹੀਂ ਆ ਰਿਹਾ, ਜਾਂ ਸਾਨੂੰ ਉਹ ਚੀਜ਼ਾਂ ਉਸ ਤਰੀਕੇ ਨਾਲ ਕਾਪੀ ਦੇ ਉੱਪਰ ਦਿਖਾਈ ਨਹੀਂ ਦੇ ਰਹੀਆਂ ਜਿਸ ਤਰੀਕੇ ਨਾਲ ਦਿਖਣੀ ਚਾਹੀਦੀ ਹੈ। ਤੁਹਾਡੇ ਸਿਸਟਮ ਦੇ ਵਿੱਚ ਕੀ ਇਹੋ ਜਿਹਾ ਸੀਗਾ ਕਿ ਬੱਚਿਆਂ ਨੂੰ ਸਮਝ ਵੀ ਆਇਆ, ਉਹਨਾਂ ਨੂੰ ਪ੍ਰੋਪਰ ਜਿਹੜੀ ਡਿਸਟਰਬੈਂਸ ਵੀ ਨਹੀਂ ਹੋਈ ਤੇ ਉਹਨਾਂ ਨੂੰ ਸਾਰਾ ਕੁਝ ਕਲੀਅਰ ਸਮਝ ਵੀ ਆਉਂਦਾ ਸੀ? ਉਹ ਕੀ ਸੀ? ਬਿਲਕੁਲ, ਜਦੋਂ ਅਸੀਂ ਸਟਾਰਟਿੰਗ ਕੀਤੀ ਸੀ ਅਸੀਂ ਵੀ ਫੋਨ ਤੋਂ ਸ਼ੁਰੂ ਕੀਤੀ। ਫਿਰ ਅਸੀਂ ਇਹਦੇ ਵਿੱਚ ਜਿਹੜੇ ਹਾਰਡਵੇਅਰ ਲਾਉਂਦੇ ਗਏ ਉਹ ਅਸੀਂ ਬੈਸਟ ਕੁਆਲਿਟੀ ਦੇ ਤੇ ਓਰੀਜਨਲ ਸੌਫਟਵੇਅਰ ਯੂਜ਼ ਕੀਤੇ ਸਾਰੇ, ਮਤਲਬ ਜਿਵੇਂ ਐਪਲ ਆਈਪੈਡ ਦੇ ਨਾਲ, ਠੀਕ ਹੈ, ਐਪਲ ਦੇ ਮਾਈਕ ਸਿਸਟਮ ਸਾਰਾ ਲਗਾ ਕੇ। ਤੀਸਰੀ ਚੀਜ਼ ਇਹ ਸੀ, ਸਾਡੀ ਇਕੱਲੀ ਕਲਾਸ ਨਹੀਂ ਹੁੰਦੀ ਸੀ। ਸਕੂਲਾਂ ਦੀ ਪ੍ਰੋਬਲਮ ਇਹ ਰਹੀ ਕਿ ਉਹਨਾਂ ਨੇ ਜਸਟ ਕਲਾਸ ਕੀਤੀ ਰਨਿੰਗ, ਸਾਡੇ ਕਲਾਸ ਦੇ ਨਾਲ ਆਨਲਾਈਨ ਕੁਇਜ਼ਸ, PDF, ਈਵਨ ਬੱਚਿਆਂ ਦੇ ਟੈਸਟ ਲੈਤੇ ਜਾਂਦੇ। ਮੈਂ ਪੇਰੈਂਟਸ ਨੂੰ ਸਕਰੀਨ ਉਹਨਾਂ ਦੀ ਔਨ ਕਰਵਾ ਕੇ ਬੱਚਿਆਂ ਦੇ ਨਾਲ ਬਿਠਾਉਂਦਾ ਸੀ, ਨਾਲ ਦੀ ਨਾਲ ਰਿਜ਼ਲਟ ਦਿੰਦੇ ਸੀ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਇੱਕ ਆਨਲਾਈਨ ਮਤਲਬ ਆਲ ਇੰਡੀਆ ਦੀ ਇੱਕ ਮੈਰਿਟ ਬਣਾ ਕੇ ਭੇਜਦੇ ਸੀ। ਇੱਕ ਬੱਚੇ ਨੂੰ ਇਹ ਪਤਾ ਲੱਗ ਜਾਂਦਾ ਸੀ ਵੀ ਜੇ 500 ਬੱਚਾ ਇੱਕ 8ਵੀਂ ਕਲਾਸ ਦਾ ਟੈਸਟ ਦੇ ਰਿਹਾ ਵੀ ਮੈਂ ਇੰਡੀਆ ਦੇ ਵਿੱਚੋਂ ਕਿਸ ਪੋਜੀਸ਼ਨ ਤੇ ਖੜਾ। ਸਾਡੀ USP ਆ ਸੀ। ਦੂਜੀ ਗੱਲ ਇਹ ਸੀ ਵੀ ਸਮੇਂ-ਸਮੇਂ ਤੇ ਦੇਖੋ, ਜਦੋਂ ਤੁਸੀਂ ਕੋਈ ਚੰਗਾ ਕਾਰਜ ਕਰਦੇ ਹੋ, ਦੁਨੀਆ ਬਹੁਤ ਵਧੀਆ ਲੋਕਾਂ ਦੀ ਵੀ ਹੈ ਤੇ ਸਾਡੇ ਇਸੇ ਕਰਕੇ ਚੱਲ ਰਹੀ ਹੈ। ਮੈਨੂੰ IIT ਰੁੜਕੀ ਦੇ ਪ੍ਰੋਫੈਸਰ ਸਰ ਦਾ ਇੱਕ ਫੋਨ ਆਇਆ, ਕਹਿੰਦੇ ਸੀ ਬਹੁਤ ਵਧੀਆ ਕੰਮ ਕਰ ਰਹੇ ਆ। ਦੇਖੋ, ਇੱਕ ਆਪਣੇ ਮਨ 'ਚ ਲਾਲਚ ਹੁੰਦਾ। ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਵੀ ਸਰ ਇੱਕ ਦਿਨ ਤੁਸੀਂ ਵੀ ਸੈਸ਼ਨ ਲਓ, ਵੀ ਮੇਰੇ ਬੱਚੇ ਬੜੇ ਖੁਸ਼ ਹੋਣਗੇ ਵੀ IIT ਰੁੜਕੀ ਤੋਂ ਕੋਈ ਪ੍ਰੋਫੈਸਰ ਪੜ੍ਹਾ ਰਹੇ। ਤਾਂ ਉਹਨਾਂ ਨੇ ਕਿਹਾ ਮੈਂ ਨਹੀਂ ਲਊਂਗਾ, ਮੇਰੇ ਸਾਥੀ ਵੀ ਲੈਣਗੇ। ਉਸ ਤੋਂ ਬਾਅਦ ਸਾਡੇ 4 ਸੈਸ਼ਨ ਹੋਏ, ਮਤਲਬ ਰੁੜਕੀ ਦੇ ਪ੍ਰੋਫੈਸਰਸ ਨਾਲ। ਫਿਰ ਯਸ਼ਪਾਲ ਸ਼ਰਮਾ ਜੀ ਫੇਮਸ ਫਿਲਮ ਐਕਟਰ ਹੈ, ਗੰਗਾ ਜਲ 'ਚ, ਉਹਨਾਂ ਨੇ ਰੋਲ ਕੀਤਾ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ। ਇਸ ਤਰ੍ਹਾਂ ਦੇ ਬਹੁਤ ਲੋਕ ਆ ਕੇ ਵਿੱਚ ਦੀ ਮੋਟੀਵੇਟ ਕਰਕੇ ਗਏ। ਉਹਨਾਂ ਨੇ ਬੱਚਿਆਂ ਨਾਲ ਸੈਸ਼ਨ ਲੈਤੇ। ਅੱਛਾ, ਬੱਚਿਆਂ ਦੇ ਮਨ 'ਚ ਇੱਕ ਹੀਰੋ ਦੀ ਨਾ ਬੜੀ ਵਧੀਆ ਇਮੇਜ ਹੁੰਦੀ ਹੈ। ਜਦੋਂ ਮੈਂ ਇਹਨਾਂ ਨਾਲ ਕਰਵਾਇਆ, ਉਹਨਾਂ ਨੇ ਦੱਸਿਆ ਵੀ ਤੁਸੀਂ IIT 'ਚ ਇਸ ਤਰ੍ਹਾਂ ਲਾ ਸਕਦੇ ਹੋ। ਫਿਰ ਬੱਚਿਆਂ ਨੂੰ ਹੋਰ ਲੱਗਿਆ ਤੇ ਫਿਰ ਅਸੀਂ ਇਹ ਕੰਟੀਨਿਊਸ ਕਰ ਲਿਆ ਵੀ ਹਰ ਮਹੀਨੇ ਇੱਕ ਕਿਸੇ ਵੀ ਮਹਾਨ ਹਸਤੀ ਨੂੰ, ਚਾਹੇ ਉਹ ਕਿਸੇ ਵੀ ਸਟੇਟ ਦੀ ਹੋਵੇ, ਬੁਲਾਵਾਂਗੇ। ਤੇ ਸਾਡੇ ਕੋਲੇ ਹੁਣ ਤੱਕ 15 ਤੋਂ ਲੈ ਕੇ 20 ਤੱਕ ਇਸ ਤਰ੍ਹਾਂ ਦੇ ਮਤਲਬ ਮਹਾਨ ਹਸਤੀਆਂ ਆ ਚੁੱਕੀਆਂ ਜਿਨ੍ਹਾਂ ਨੇ ਆਪਦੇ ਖੇਤਰ ਦੇ ਵਿੱਚ ਕੁਛ ਨਾ ਕੁਛ ਕੀਤਾ। ਤਾਂ ਸਾਡੀ ਇਕੱਲੀ ਕਲਾਸ ਨਹੀਂ ਸੀ, ਕਲਾਸ ਦੇ ਨਾਲ 6 ਐਕਟੀਵਿਟੀਆਂ ਹੋਰ ਸੀ ਆਨਲਾਈਨ। ਤੁਹਾਨੂੰ ਇੱਕ ਹੈਰਾਨੀ ਹੋਰ ਹੋਊਗੀ,
ਕਿ ਇੱਕ USA ਦੀ ਐਪ ਹੈ ਕੁਇਜ਼ੀ, ਅਸੀਂ ਉਹਦੇ ਤੇ ਕੁਇਜ਼ ਬਣਾ ਕੇ ਭੇਜਦੇ ਸੀ। ਤਾਂ ਲਾਸਟ ਸਾਨੂੰ ਦਸੰਬਰ ਦੇ ਵਿੱਚ ਉਹਨਾਂ ਨੇ ਕੋਆਪਰੇਟਸ ਕੀਤਾ ਕਿ ਅਸੀਂ ਉਸ ਐਪ ਤੇ 2,96,000 ਕੁਐਸਚਨ ਪੁੱਛਿਆ ਬੱਚਿਆਂ ਨੂੰ। ਉਸ ਐਪ ਤੇ ਭੇਜ ਚੁੱਕੇ। ਉਸ ਐਪ ਤੇ ਅਸੀਂ ਬੱਚਿਆਂ ਨੂੰ ਭੇਜੇ ਤੇ ਬੱਚਿਆਂ ਨੇ ਉਹਨੂੰ ਆਨਸਰ ਕੀਤਾ, ਤੇ ਸਿਰਫ ਮੈਥ। ਤਾਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਸੀ ਉਹ ਬੱਚਿਆਂ ਨੂੰ ਕਰ ਰਹੇ ਸੀ, ਕਿਉਂਕਿ ਅਸੀਂ ਬੱਚਿਆਂ ਨੂੰ ਇਹ ਨਹੀਂ ਕਹਿੰਦੇ ਸੀ ਵੀ ਤੁਸੀਂ ਸਾਨੂੰ ਸੁਣੋ, ਅਸੀਂ ਕਹਿੰਦੇ ਸੀ ਸਾਡੇ ਨਾਲ ਇੰਗੇਜ ਕਰੋ। ਤੇ ਇੰਗੇਜ ਕਰਨ ਦਾ ਮਤਲਬ ਹੈ ਵੀ ਜਦੋਂ ਅਸੀਂ ਤੁਹਾਨੂੰ ਕੋਈ PDF ਭੇਜਿਆ ਉਹਦੇ ਆਨਸਰ ਕਰੋ, ਠੀਕ ਹੈ। ਮੇਰੇ ਕੋਲ ਇਹੋ ਜਿਹੀਆਂ ਬਹੁਤ ਲਿਸਟਾਂ ਪਈਆਂ, ਅਸੀਂ ਉਹਨਾਂ ਦੀ ਮੈਰਿਟ ਬਣਾ ਕੇ ਭੇਜਣਾ, ਉਹਨਾਂ ਨੂੰ ਦੱਸਣਾ ਵੀ ਤੁਹਾਡੀਆਂ ਆਹ ਗਲਤੀਆਂ ਆਈਆਂ। ਫਿਰ ਅਸੀਂ ਵਿੱਚ ਦੀ ਮੈਂ ਆਪ ਖੁਦ 5 ਬੱਚਿਆਂ ਨਾਲ ਡੇਲੀ ਸ਼ੁਰੂ ਦੇ ਵਿੱਚ ਗੱਲ ਕਰਦਾ ਹੁੰਦਾ ਸੀ, ਜਿਹੜੇ ਬੱਚੇ ਅੱਛਾ ਸਕੋਰ ਕਰ ਰਹੇ ਹੁੰਦੇ ਸੀ। ਤਾਂ ਇਹਨਾਂ ਚੀਜ਼ਾਂ ਨੇ ਸਾਡੀ ਕਲਾਸ ਦੇ ਵਿੱਚ ਬੱਚਿਆਂ ਦਾ ਇੰਟਰਸਟ ਕਾਇਮ ਰੱਖਿਆ। ਸੰਦੀਪ ਜੀ, ਇੱਕ ਹੋਰ ਮਾਪਿਆਂ ਵੱਲੋਂ ਇੱਕ ਸ਼ਿਕਾਇਤ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ, ਸ਼ਾਇਦ ਉਹ ਮੈਂ ਵੀ ਉਹਨਾਂ ਮਾਪਿਆਂ ਦੇ ਵਿੱਚ ਸ਼ਾਮਲ ਹਾਂ, ਕਿ ਜਿਹੜੀ ਜ਼ੂਮ ਦੇ ਵਿੱਚ ਜਿਸ ਤਰੀਕੇ ਨਾਲ ਪੜ੍ਹਾਇਆ ਜਾਂਦਾ ਉਹ ਸਮਝ ਨਹੀਂ ਆਉਂਦਾ, ਕਿਉਂਕਿ ਆਨਲਾਈਨ ਕਲਾਸਿਸ ਦਾ ਕੋਈ ਬਹੁਤਾ ਫਾਇਦਾ ਨਹੀਂ। ਜਾਂ ਜਦੋਂ ਸਕੂਲਾਂ ਨੇ ਫੀਸਾਂ ਮੰਗਣੀਆਂ ਸ਼ੁਰੂ ਕੀਤੀਆਂ ਤਾਂ ਮਾਪਿਆਂ ਦਾ ਇਹ ਉਲੰਭਾ ਰਿਹਾ ਕਿ ਆਨਲਾਈਨ ਪੜ੍ਹਾਇਆ ਤੁਸੀਂ, ਉਹਦੇ ਵਿੱਚ ਤਾਂ ਸਮਝ ਹੀ ਨਹੀਂ ਆਉਂਦਾ ਕੁਛ। ਸਾਡਾ ਬੱਚਾ ਮੋਬਾਈਲ ਲੈ ਕੇ ਬਹਿੰਦਾ ਹੈਗਾ, ਕਲਾਸ ਅਟੈਂਡ ਵੀ ਕਰਦਾ, ਪਰ ਉਹਦੇ ਪੱਲੇ ਕੱਖ ਨਹੀਂ ਪੈਂਦਾ। ਤੁਸੀਂ ਇਹਦੇ ਨਾਲ ਕਿੱਥੋਂ ਤੱਕ ਸਹਿਮਤ ਹੋ, ਤੇ ਤੁਹਾਡੀ ਕਲਾਸ ਦੇ ਤੇ ਉਹਨਾਂ ਕਲਾਸਾਂ ਦੇ ਵਿੱਚ ਕੀ ਫਰਕ ਹੈ? ਇਹ ਮਤਲਬ ਵਿਦਆਊਟ ਪਾਰਸ਼ੀਅਲੀ ਦੱਸਦਾ। ਬਿਲਕੁਲ, ਇਹਦੇ ਵਿੱਚ ਦੇਖੋ ਇਹ ਹੁੰਦਾ ਹੈ, ਮੈਂ ਸਕੂਲਾਂ ਨੂੰ ਜ਼ਿਆਦਾ ਇਸ ਗੱਲ ਦੇ ਵਿੱਚ ਲਾਮਾ ਨਹੀਂ ਦੇਵਾਂਗਾ, ਕਿਉਂਕਿ ਉਹਨਾਂ ਕੋਲੇ ਜਿੰਨੇ ਕੁ ਰਿਸੋਰਸ ਸੀਗੇ ਉਹਨਾਂ ਨੇ ਆਪਦੇ ਰਿਸੋਰਸ ਵਰਤੇ। ਤੇ ਜਿਹੜਾ ਆਨਲਾਈਨ ਦਾ ਸਿਸਟਮ ਸੀ ਨਾ, ਇਹ ਟੀਚਰਸ ਦੇ ਲਈ ਵੀ, ਮੈਂ ਕੋਈ ਆਨਲਾਈਨ ਐਕਸਪਰਟ ਨਹੀਂ ਕਰ, ਮੈਂ ਵੀ 31 ਸਾਲ ਹੀ ਸਿੱਖਿਆ, ਪਰ ਕਿਉਂਕਿ ਮੈਂ ਜ਼ਿਆਦਾ ਇਨਵੋਲਵ ਹੋ ਗਿਆ ਤਾਂ ਮੈਂ ਉਹਦੇ ਵਿੱਚ, ਜਦੋਂ ਆਪਾਂ ਜ਼ਿਆਦਾ ਇਨਵੋਲਵ ਹੁੰਦੇ ਆਪਾਂ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਈਵਨ ਮੈਨੂੰ ਕਈ ਬੱਚੇ ਵੀ ਸਿਖਾ ਦਿੰਦੇ ਸੀ ਵੀ ਸਰ ਸਾਡੇ ਇੱਥੇ ਆਹ ਚੱਲ ਰਿਹਾ, ਇਹਦੇ ਵਿੱਚ ਆਹ ਕਰ ਰਹੇ ਆ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਮੈਂ ਆਨਲਾਈਨ ਦਾ ਸਟਾਰਟਿੰਗ ਸਿਸਟਮ ਦੇਖਿਆ ਤਾਂ ਮੇਰੇ USA ਦੇ ਵਿੱਚ ਫਰੈਂਡ ਹੈ ਪੁਸ਼ਪਿੰਦਰ ਬਰਾੜ, ਮੈਂ ਉਹਨਾਂ ਦੀ ਬੇਟੀ ਤੋਂ ਪੁੱਛਿਆ, ਕਿਉਂਕਿ ਉੱਥੇ 3 ਸਾਲਾਂ ਤੋਂ ਚੱਲ ਰਹੀ ਸੀ, ਤਾਂ ਮੈਨੂੰ ਕੁਝ ਚੀਜ਼ਾਂ ਦੇ ਬਾਰੇ ਪਤਾ ਨਹੀਂ ਲੱਗ ਰਿਹਾ ਸੀ ਵੀ ਮੈਂ ਇਹਨੂੰ ਕਿਵੇਂ ਹੈਂਡਲ ਕਰੂੰਗਾ। ਤਾਂ ਮੈਂ ਉਹਨਾਂ ਨੂੰ ਕੀਤਾ, ਉਹ ਕਹਿੰਦੇ ਸਾਡੇ ਸਕੂਲ 'ਚ 3 ਸਾਲ ਤੋਂ ਚੱਲ ਰਹੀ ਹੈ, ਤਾਂ ਮੈਂ ਉਹਨਾਂ ਤੋਂ ਸਿੱਖਿਆ। ਤਾਂ ਜਿਹੜੀ ਉਹ ਕਹਿੰਦੇ ਹੁੰਦੇ ਵੀ ਸਿੱਖਿਆ ਤਾਂ ਕਿਸੇ ਤੋਂ ਵੀ ਜਾ ਸਕਦਾ ਹੈਗਾ। ਹਾਂ, ਜਿਹੜੀ ਤੁਸੀਂ ਗੱਲ ਕੀਤੀ ਕੰਪੈਰੀਜ਼ਨ ਦੀ, ਦੇਖੋ ਉਹ ਸਿਸਟਮ ਦੇ ਵਿੱਚ ਕੀ ਸੀਗਾ ਕਿ ਸਕੂਲਾਂ ਨੂੰ ਕਲਾਸਾਂ ਚਲਾਉਣਾ ਇੱਕ ਮਜਬੂਰੀ ਸੀ, ਤੇ ਅਸੀਂ ਕਰ ਰਹੇ ਸੀ ਸ਼ੌਂਕੀਆ। ਇਸ ਚੀਜ਼ ਦੇ ਵਿੱਚ ਬਹੁਤ ਫਰਕ ਹੈ। ਹਾਂ, ਦੂਸਰੇ ਪਾਸੇ ਉਧਰ ਪੇਰੈਂਟਸ ਥੋੜੀ ਜਿਹੀ ਫੀਸ ਵੀ ਦੇ ਰਹੇ ਹੋਣੇ, ਤੇ ਸਾਡਾ ਗੁਰੂ ਕਾ ਲੰਗਰ ਸੀ ਤੇ ਫਿਰ ਫ੍ਰੀ ਸੀਗਾ, ਤਾਂ ਸ਼ਾਇਦ ਉਸ ਕਰਕੇ ਵੀ ਸਾਡੇ ਨਾਲ ਇੰਟਰਸਟ ਬਣਿਆ ਰਿਹਾ। ਪਰਮਾਤਮਾ ਦੀ ਕਿਰਪਾ ਵੀ ਸੀ ਸਭ ਤੋਂ ਵੱਡੀ ਗੱਲ। ਸਭ ਤੋਂ ਵੱਡੀ ਗੱਲ ਇਹ ਕਹਿ ਸਕਦੇ ਹਾਂ ਵੀ ਤੁਸੀਂ ਹੈਰਾਨ ਹੋਵੋਗੇ ਕਿ ਪਹਿਲੇ ਮਹੀਨੇ ਸ਼ਾਇਦ ਪੇਰੈਂਟਸ ਨੂੰ ਇਹ ਲੱਗਿਆ ਵੀ ਇਹ ਹੁਣ ਮੰਗਣਗੇ ਫੀਸਾਂ। ਅਸੀਂ ਪਹਿਲੇ ਮਹੀਨੇ ਵੀ ਕੋਈ ਗੱਲ ਨਹੀਂ ਕੀਤੀ, ਉਹਨਾਂ ਨੂੰ ਲੱਗਿਆ ਵੀ ਸ਼ਾਇਦ ਦੂਜੇ ਮਹੀਨੇ ਮੰਗ ਲੈਣ, ਸ਼ਾਇਦ ਤੀਜੇ ਮਹੀਨੇ ਮੰਗ ਲੈਣ। ਜਦੋਂ ਅਸੀਂ ਚੌਥੇ 5ਵੇਂ ਮਹੀਨੇ ਟੱਪ ਗਏ, ਫਿਰ ਪੇਰੈਂਟਸ ਨੂੰ ਯਕੀਨ ਹੋਇਆ ਵੀ ਇਹ ਸੱਚੀਓ ਹੀ ਕੋਈ ਸੋਸ਼ਲ ਵਰਕ ਹੋ ਰਿਹਾ, ਇਹ ਕੋਈ ਫੀਸ ਫੂਸ ਲੈਣ ਵਾਲਾ ਮਸਲਾ ਨਹੀਂਗਾ, ਵੀ ਇਹ ਤਾਂ ਜਨੂਨੀ ਬੰਦੇ ਜਿਹੜੇ ਲੱਗੇ। ਮੇਰੇ ਬਹੁਤ ਸਾਰੇ ਟੀਚਰਾਂ ਨੂੰ ਲਿਆ ਕੇ ਮੈਂ ਸੋਸ਼ਲ ਇੱਥੇ ਮੋਟੀਵੇਟ ਕਰਵਾਇਆ, ਉਹਨਾਂ ਨੇ ਮੇਰੇ ਨਾਲ ਸੈਸ਼ਨ ਲੈਤੇ। ਦੇਖੋ ਕਈ ਵਾਰ ਹੁੰਦਾ ਵੀ ਸਭ ਦਾ ਆਪਾਂ ਕੈਮਰੇ ਤੇ ਧੰਨਵਾਦ ਨਹੀਂ ਕਰ ਸਕਦੇ, ਪਰ ਇਹ ਹੈ ਵੀ ਉਹ ਮੇਰੇ ਬੈਕ ਹੈਂਡ ਸੀ। ਬਹੁਤ ਸਾਰੇ ਮਿੱਤਰ ਇਹੋ ਜਿਹੇ ਸੀ ਜਿਹੜੇ ਮੈਨੂੰ ਟੈਕਨੀਕਲ ਹੈਲਪ ਕਰਦੇ ਸੀ, ਠੀਕ ਹੈ, ਵੀ ਮੇਰਾ ਕੋਈ ਸਿਸਟਮ ਖਰਾਬ ਹੋ ਗਿਆ ਮੈਨੂੰ ਨਾਲ ਦੀ ਨਾਲ ਐਕਸਚੇਂਜ ਕਰਕੇ ਦੇਣਾ। ਈਵਨ ਮੈਂ ਤਾਂ ਉਹਨਾਂ ਬਿਜਲੀ ਵਾਲੇ ਮੁੰਡਿਆਂ ਦਾ ਵੀ ਧੰਨਵਾਦ ਕਰੂੰਗਾ ਜਿਹੜੇ ਮੇਰੀ ਬਿਜਲੀ ਬੰਦ ਨਹੀਂ ਹੋਣ ਦਿੰਦੇ ਸੀਗੇ ਜਾਂ ਮੇਰਾ ਨੈਟ ਨਹੀਂ ਬੰਦ ਹੋਣ ਦਿੰਦੇ ਸੀਗੇ, ਕਿ ਵੀ ਉਹਨਾਂ ਨੂੰ ਪਤਾ ਲੱਗ ਗਿਆ ਆਪਣੀ ਜਿਹੜੀ ਕੰਪਨੀ ਤੋਂ ਮੈਂ ਨੈਟ ਲੈਣਾ, ਉਹ ਮੁੰਡੇ ਵਿਚਾਰੇ ਮੈਨੂੰ ਆਪਦਾ ਨੰਬਰ ਦੇ ਕੇ ਵੀ ਸਰ ਤੁਹਾਡਾ ਰੁਕਣ ਨਹੀਂ ਦਿੰਦੇ, ਤੁਸੀਂ ਤਾਂ ਆ ਵਧੀਆ ਕੰਮ ਕਰ ਰਹੇ ਹੋ। ਤਾਂ ਸਮਾਜ ਕੰਟਰੀਬਿਊਟ ਕਰਦਾ ਸਾਰੇ ਬੰਦੇ। ਸੰਦੀਪ ਜੀ, ਇੱਕ ਹੋਰ ਆ ਕਿ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ, ਤੇ ਭਾਰਤ ਦੇ ਵਿੱਚੋਂ ਮੋٹے ਤੌਰ ਤੇ ਕਿਹੜੇ ਰਾਜਾਂ ਤੋਂ ਤੁਹਾਡੇ ਨਾਲ ਬੱਚੇ ਜੁੜੇ ਹੋਏ? ਮੈਂ ਤਾਂ ਨਹੀਂ, ਜਦੋਂ ਦੇਖਦਾ ਮੈਨੂੰ ਵੀ ਹੈਰਾਨੀ ਹੁੰਦੀ ਹੈ ਵੀ ਮੈਨੂੰ ਲੱਗਦਾ ਵੀ ਮੈਂ ਕਈ ਇਹੋ ਜਿਹੇ ਸ਼ਹਿਰ ਹੈ ਜਿਹੜੇ ਮੈਂ ਕਦੇ ਸੁਣੇ ਨਹੀਂ ਸੀ ਸਾਊਥ ਦੇ ਵਿੱਚੋਂ। ਤੁਸੀਂ ਦੇਖੋ, ਮੈਂ ਇੱਕ ਹੈਰਾਨੀ ਦੀ ਗੱਲ ਤੁਹਾਨੂੰ ਹੋਰ ਦੱਸਦਾ ਵੀ ਇੱਕ ਦਿਨ ਮੈਂ ਕਲਾਸ ਲੈ ਰਿਹਾ ਸੀ ਤੇ ਮੈਂ ਇੱਕ ਪਹਿਲੀ ਲੜਕੀ ਤੋਂ ਪੁੱਛਿਆ, ਕਿਉਂਕਿ ਸਾਊਥ ਦੀ ਤੁਹਾਨੂੰ ਮਤਲਬ ਜਿਹੜੀ ਐਸੈਂਟ ਹੈ ਬੋਲਣ ਦਾ ਤੁਹਾਨੂੰ ਪਤਾ ਲੱਗ ਗਿਆ। ਮੈਂ ਕਿਹਾ ਵੀ ਬੱਚੇ ਤੁਸੀਂ ਕਿੱਥੋਂ ਬੋਲ ਰਹੇ ਹੋ? ਉਹ ਕਹਿੰਦੀ ਸਰ ਮੇਰੇ ਨਾਮ ਵੀ ਯਾਦ ਹੈ ਲక్ష్ਮੀ, ਕਹਿੰਦੀ ਸਰ ਮੈਂ ਕੰਨਿਆ ਕੁਮਾਰੀ ਤੋਂ ਬੋਲ ਰਹੀ। ਚਲੋ ਮੈਂ ਉਹਦਾ ਕੁਐਸਚਨ ਸੋਲਵ ਕੀਤਾ, ਦੈਟਸ ਗੁੱਡ। ਮੈਂ ਫਿਰ ਉਸ ਤੋਂ ਬਾਅਦ 5 ਮਿੰਟ ਬਾਅਦ ਮੈਂ ਨੈਕਸਟ ਆਡੀਓ ਔਨ ਕੀਤੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬੱਚੇ ਮੈਨੂੰ ਉਹਦਾ ਵੀ ਨਾਮ ਯਾਦ ਹੈ, ਕਹਿੰਦੇ ਮੈਂ ਅਨੀਸ਼ਾ ਬੋਲ ਰਹੀ ਹਾਂ। ਮੈਂ ਕਿਹਾ ਬੱਚੇ ਤੁਸੀਂ ਕਿੱਥੋਂ ਬੋਲ ਰਹੇ ਹੋ? ਕਹਿੰਦੀ ਮੈਂ ਕਸ਼ਮੀਰ ਤੋਂ ਬੋਲ ਰਹੀ ਹਾਂ। ਦੇਖੋ ਮੈਂ ਤਾਂ ਨਹੀਂ ਕਹਿੰਦਾ ਵੀ ਮੈਂ ਸਾਰੇ ਇੰਡੀਆ ਨੂੰ ਕਵਰ ਕਰ ਦਿੱਤਾ, ਬਟ ਇੱਕੋ ਹੀ ਕਲਾਸ ਦੇ ਵਿੱਚ ਇੱਕ ਕਸ਼ਮੀਰ ਤੇ ਕੰਨਿਆ ਕੁਮਾਰੀ, ਤਾਂ ਮੇਰੀ ਕਲਾਸ ਦੇ ਵਿੱਚ ਜਿੰਨੇ ਬੱਚੇ ਬੈਠੇ ਸੀ ਉਹਨਾਂ ਨੇ ਕਲੈਪਿੰਗ ਕਰਤੀ, ਕਹਿੰਦੇ ਅੱਜ ਇੰਡੀਆ ਸਰ ਨਾਰੇ ਪੜ੍ਹਦੇ ਹੁੰਦੇ ਕਸ਼ਮੀਰ ਸੇ ਕੰਨਿਆ ਕੁਮਾਰੀ ਤੱਕ, ਤਾਂ ਅੱਜ ਪੂਰਾ ਹੋ ਗਿਆ। ਤਾਂ ਉਹ ਚੀਜ਼ਾਂ ਮਤਲਬ ਮੋਟੀਵੇਸ਼ਨਲ ਫੋਰਸ ਹੈ ਤੁਹਾਡੀ। ਤੇ ਮੇਰੇ ਵਰਗੇ ਜਿਹੜੇ ਨਮਾਨੇ ਜਿਹੇ ਅਧਿਆਪਕ ਹੁੰਦੇ ਆ, ਬਹੁਤ ਅਧਿਆਪਕ ਕੰਮ ਲੱਗੇ ਪਏ ਆ, ਉਹਨਾਂ ਦੇ ਲਈ ਜਦੋਂ ਬੱਚਾ ਇਹ ਕਹਦੇ ਵੀ ਸਰ ਵਧੀਆ ਲੱਗਿਆ ਤਾਂ ਮੇਰੇ ਖਿਆਲ 'ਚ ਤਾਜ ਆਪੇ ਹੀ ਮਿਲ ਜਾਂਦਾ। ਸੋ ਸੰਜੀਵ ਜੀ, ਪੰਜਾਬ ਦੇ ਬੱਚਿਆਂ ਦਾ ਰਿਸਪੌਂਸ ਕਿੱਦਾਂ ਦਾ? ਕਿਉਂਕਿ ਤੁਸੀਂ ਕਿਹਾ ਵੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੁੜੇ
UAE ਤੋਂ ਬੱਚੇ ਜੁੜੇ, ਹੋਰ ਵੀ ਕਈ ਦੇਸ਼ਾਂ ਤੋਂ ਜਿਹੜੇ ਤੁਹਾਡੇ ਨਾਲ ਬੱਚੇ ਜੁੜੇ ਜਿਨ੍ਹਾਂ ਨੇ ਮੈਥ ਪੜ੍ਹਿਆ, ਪੰਜਾਬ ਦੇ ਬੱਚਿਆਂ ਦਾ ਰਿਸਪੌਂਸ ਕੀ ਸੀਗਾ, ਜਾਂ ਪੰਜਾਬ ਤੋਂ ਕਿੰਨੇ ਕੁ ਬੱਚੇ ਤੁਹਾਡੇ ਨਾਲ ਜੁੜੇ ਹੋਏ? ਬਿਲਕੁਲ ਜੀ, ਮੈਂ ਹੁਣ ਮੇਰੇ ਕੋਲ ਜਿਹੜੇ ਦੇਖੋ ਸਾਡਾ ਜਿਹੜਾ ਪੋਰਟਲ ਹੈ ਬਿਲਕੁਲ ਓਪਨ ਹੈ। ਕਈ ਵਾਰ ਇਹ ਹੁੰਦਾ ਵੀ ਅਸੀਂ ਪਾਸਵਰਡ ਗਰੁੱਪ ਦੇ ਵਿੱਚ ਪਾਉਣੇ, ਬੱਚੇ ਅੱਗੇ ਸ਼ੇਅਰ ਕਰਦੇ ਆ, ਕਿਸੇ ਨੂੰ ਅੱਜ ਤੱਕ ਮਨਾ ਨਹੀਂ ਕੀਤਾ ਗਿਆ। ਮੇਰੇ ਕੋਲ ਜਿਹੜੀ ਹੁਣ ਰਜਿਸਟਰਡ ਬੱਚਿਆਂ ਦੀ ਗਿਣਤੀ ਹੈ ਉਹ ਲਗਭਗ 27-2800 ਦੇ ਲਗਭਗ ਹੈ। ਮੈਨੂੰ ਉਹਦੇ ਵਿੱਚੋਂ ਇਹ ਲੱਗਦਾ ਵੀ ਇਹਦੇ ਵਿੱਚ 400 ਬੱਚਾ ਪੰਜਾਬ ਦਾ ਹੈਗਾ। ਪੰਜਾਬ ਦੀ ਗਿਣਤੀ ਇੰਨੀ ਘੱਟ ਕਿਉਂ ਹੈ? ਤੁਸੀਂ ਮੈਨੂੰ ਵੀ ਇਹ ਦੇਖੋ ਇਹਦੇ ਕਈ ਕਾਰਨ ਸੀਗੇ। ਇੱਕ ਤਾਂ ਸ਼ੁਰੂ ਦੇ ਵਿੱਚ ਜਦੋਂ ਅਸੀਂ ਇਹ ਕਲਾਸਾਂ ਚੱਲੀਆਂ ਤਾਂ ਜਿਹੜੇ ਐਕਚੁਅਲੀ ਸਾਡਾ ਜਿਹੜਾ ਪਬਲਿਸਿਟੀ ਸੀ ਨਾ ਉਹ ਬੱਚੇ ਸੀ, ਤਾਂ ਬੱਚੇ ਜਿਵੇਂ ਜਿਵੇਂ ਬਾਹਰ ਦੇ ਜੁੜੀ ਗਏ ਉਹ ਅੱਗੇ ਦੀ ਅੱਗੇ ਭੇਜੀ ਗਏ। ਦੂਜੀ ਗੱਲ ਮੈਨੂੰ ਇਹ ਲੱਗਿਆ ਵੀ ਜਿਹੜਾ ਸਾਡਾ ਮੈਥ ਹੈ ਨਾ ਵਿਸ਼ਾ, ਇਹ ਥੋੜਾ ਰੁੱਖਾ ਹੁੰਦਾ ਤੇ ਅੱਜ ਕੱਲ ਪੰਜਾਬ ਦੇ ਵਿੱਚ ਟ੍ਰੈਂਡ ਚੱਲ ਪਿਆ 12ਵੀਂ ਸਿੰਪਲ ਕਰਕੇ ਬਾਹਰ ਜਾਣ ਦਾ, ਆਇਲਟਸ ਦਾ, ਤਾਂ ਉਸ ਕਰਕੇ ਵੀ ਹਾਂ, ਪਰ ਪੜ੍ਹਨ ਵਾਲੇ ਵੀ ਬੱਚੇ ਬਹੁਤ, ਇਹੋ ਜੀ ਗੱਲ ਨਹੀਂ, ਪਰ ਇੱਕ ਦਿਲ ਦੇ ਵਿੱਚ ਸੀਗਾ ਵੀ ਯਾਰ ਜਿੱਥੇ ਪਲੇ ਵੱਡੇ ਆ ਉਹਨਾਂ ਨੂੰ ਥੋੜਾ ਜਿਹਾ ਘੱਟ ਪੜਾਇਆ ਗਿਆ। ਇਹ ਸ਼ਿਕਵਾ ਹਜੇ ਵੀ ਹੈਗਾ ਤੇ ਕੋਈ ਨਹੀਂ, ਅਗਲੇ ਸਾਲ ਵੀ ਚੱਲੂਗਾ, ਕੱਢਾਂਗੇ। ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਆਫਟਰ ਆਲ ਜੇ ਇਹੀ ਸਿਸਟਮ ਪੰਜਾਬ ਸਰਕਾਰ ਅਪਣਾ ਲੇ ਤਾਂ ਹੋ ਸਕਦਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਪੜ੍ਹਨ ਵਾਲੇ ਬੱਚੇ ਆ, ਸਾਡੇ ਪਿੰਡਾਂ ਵਾਲੇ ਬੱਚੇ ਆ, ਗਰੀਬ ਪਰਿਵਾਰਾਂ ਨਾਲ ਸੰਬੰਧਿਤ ਬੱਚੇ ਆ, ਉਹਨਾਂ ਦਾ ਭਲਾ ਹੋ ਜੇ। ਨਹੀਂ, ਬਿਲਕੁਲ, ਮੇਰੇ ਬਹੁਤ ਸਾਰੇ ਮੇਰੇ ਅਧਿਆਪਕ ਸਾਥੀ ਹੈ ਸਟੇਟ ਬੋਰਡ, ਮੈਂ ਆਪ ਖੁਦ ਸਰਕਾਰੀ ਸਕੂਲ 'ਚ ਪੜ੍ਹਿਆ, ਠੀਕ ਹੈ। ਤੇ ਤੁਹਾਨੂੰ ਇੱਕ ਹੋਰ ਮਾਣ ਵਾਲੀ ਗੱਲ ਸੁਣਾਵਾਂ, ਮੈਂ ਜਿਹੜੇ ਸਕੂਲ 'ਚ ਪੜ੍ਹਿਆ ਉੱਥੋਂ ਦੀ ਇੱਕ ਲੜਕੀ ਦਾ ਮੈਨੂੰ ਪਰਸੋਂ ਹੀ ਹਜੇ ਮੈਸੇਜ ਆਇਆ ਕਿ ਮੇਰੇ ਪ੍ਰੀ ਬੋਰਡ ਦੇ ਵਿੱਚੋਂ 80 ਦੇ ਵਿੱਚੋਂ 79 ਨੰਬਰ ਹੈ, ਜਿਹੜੇ ਸਕੂਲ 'ਚ ਮੈਂ ਪੜ੍ਹ ਕੇ ਆਇਆ। ਬਟ ਬਹੁਤ ਬੱਚੇ ਜੁੜੇ ਜਿਹੜੇ ਪੜ੍ਹਨ ਵਾਲੇ ਸੀ, ਤੇ ਬਹੁਤ ਸਾਰੇ ਅਧਿਆਪਕਾਂ ਨੇ, ਦੇਖੋ ਇੱਕ ਸੰਗਰੂਰ ਕੋਲੇ ਪਿੰਡ ਹੈ, ਮੈਂ ਨਾਮ ਭੁੱਲ ਰਿਹਾ, ਉੱਥੋਂ ਦੇ ਉਹਨਾਂ ਨੇ ਸਾਰੀ ਕਲਾਸ ਮੇਰੇ ਨਾਲ ਅਟੈਚ ਕਰ ਦਿੱਤੀ ਵੀ ਸਰ ਤੁਸੀਂ ਪੜ੍ਹਾਓ। ਇਹਦੇ ਦੋ ਕਾਰਨ ਸੀਗੇ। ਇੱਕ ਤਾਂ ਜਿਹੜੀ ਮੇਰੀ ਆਲ ਇੰਡੀਆ ਦੀ ਕਲਾਸ ਸੀ ਉਹਦੇ ਵਿੱਚ ਜਿਹੜਾ ਸਾਡਾ ਬੋਲਚਾਲ ਦੀ ਬੋਲੀ ਸੀ, ਜਾਂ ਤਾਂ ਇੰਗਲਿਸ਼ ਸੀ ਜਾਂ ਹਿੰਦੀ ਸੀ, ਕਿਉਂਕਿ ਪੂਰਾ ਇੰਡੀਆ ਜੁੜੇ ਕਰਕੇ ਮੈਂ ਪੰਜਾਬੀ ਥੋੜ੍ਹੀ ਜਿਹੀ ਘੱਟ ਵਰਤ ਸਕਦਾ ਸੀ, ਸ਼ਾਇਦ ਉਹਦਾ ਵੀ ਇੱਕ ਕਾਰਨ ਰਿਹਾ ਹੋਵੇ। ਬਾਕੀ ਸਾਡੇ ਮੈਥ ਦੇ ਵਿੱਚ ਲੈਂਗੁਏਜ ਦਾ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ, ਪਰ ਇੱਕ ਇੱਛਾ ਹੈ ਵੀ ਜਦੋਂ ਹੁਣ ਨੈਕਸਟ ਈਅਰ ਇਹਨਾਂ ਨੂੰ ਕਰੂੰਗਾ ਤਾਂ ਮੈਂ ਇੱਕ ਐਕਸਕਲੂਸਿਵ ਪੰਜਾਬੀ ਮੀਡੀਅਮ ਦੇ ਬੱਚਿਆਂ ਲਈ ਵੀ ਬੈਚ ਰੱਖੂੰਗਾ, ਕਿਉਂਕਿ ਮੈਨੂੰ ਲੱਗਦਾ ਹੈ ਵੀ ਮੇਰਾ ਪਹਿਲਾ ਧਰਮ ਤਾਂ ਇਹ ਸੀ। ਤਾਂ ਚਲੋ ਬੰਦਾ ਸਿੱਖਿਆ ਐਤਕੀ, ਪਰ ਹਜੇ ਵੀ ਬੱਚੇ ਬਹੁਤ ਅਟੈਚ ਹੋਏ, ਬਠਿੰਡੇ 'ਚੋਂ ਵੀ ਬਹੁਤ ਹੋਏ, ਬਾਹਰਲੋਂ ਇੱਕ ਸਰਹਾਲੀ ਸਕੂਲ ਹੈ, NRI ਬ੍ਰਦਰ ਨੇ ਫੋਨ ਕੀਤਾ, ਉਹਨਾਂ ਦਾ ਸਕੂਲ ਹੈ, ਉਹਨਾਂ ਨੇ ਆਪਦੇ ਸਾਰੇ ਬੱਚੇ ਸਾਡੇ ਨਾਲ ਅਟੈਚ ਕੀਤੇ, ਸੇਵਾ ਚੱਲ ਰਹੀ ਹੈ ਉਹਨਾਂ ਦੀ, ਕਰ ਰਹੇ ਆ, ਉਹਨਾਂ ਨੂੰ ਪੜ੍ਹਾ ਰਹੇ ਆ। ਕਈ ਵਾਰ ਉਹਨਾਂ ਨਾਲ ਇਹ ਵੀ ਸੋਚੀਦਾ ਵੀ ਕਦੇ ਮਨ 'ਚ ਆਉਂਦਾ ਵੀ ਉਹਨਾਂ ਨਾਲ ਇੱਕ ਸਪੈਸ਼ਲ ਸੈਸ਼ਨ ਹੀ ਕਰ ਲਿਆ ਜਾਵੇ। ਵੀ ਦੇਖੋ ਐਂ ਜੇ ਹੁੰਦਾ ਨਾ, ਜਦੋਂ ਤੁਹਾਨੂੰ ਕਿਵੇਂ ਕਹਿੰਦਾ, ਆਪਾਂ ਨੂੰ ਕਹਿੰਦਾ ਬਠਿੰਡਾ, ਤਾਂ ਆਪਣੇ ਐਂ ਜੇ ਖੜੇ ਰੌਂਗਟੇ ਜੇ ਖੜੇ ਹੋ ਜਾਂਦੇ ਆ, ਤਾਂ ਜਦੋਂ ਕੋਈ ਐਂ ਜੇ ਕਹਿੰਦਾ ਵੀ ਮੈਂ ਇੱਥੋਂ ਬੋਲਦਾ ਜੀ ਪੰਜਾਬ ਤੋਂ, ਤਾਂ ਥੋੜਾ ਜਿਹਾ ਲੱਗਦਾ ਹੈ ਪਿਆਰ, ਇੱਕ ਹੈ ਨਾ ਮੁਹੱਬਤ ਜੀ ਹੈ ਸਾਰੇ ਭਾਰਤ ਨਾਲ, ਪਰ ਇੱਕ ਖਾਸ ਜਜ਼ਬਾ ਹੁੰਦਾ ਹੈ। ਈਮੇਲ ਦਾ ਜ਼ਮਾਨਾ ਹੈ ਅੱਜ, ਮਤਲਬ WhatsApp ਦਾ ਜ਼ਮਾਨਾ ਹੈ ਹਨਾ, ਤੇ ਚਿੱਠੀਆਂ ਦਾ ਆਉਣਾ, ਚਿੱਠੀਆਂ ਦਾ ਹੁਣ ਮਤਲਬ ਉਹ ਕਹਿੰਦੇ ਹੁੰਦੇ ਸੀ ਨਾ ਪੁਰਾਣਾ, ਵੀ ਗਾਣਿਆਂ 'ਚ ਵੀ ਚਿੱਠੀਆਂ ਭੁੱਲ ਨਿਕਲ ਗਈਆਂ, ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਤੇ ਮੇਰੇ ਕੋਲ ਇਹ ਇਸ ਤਰ੍ਹਾਂ ਦੇ ਲੈਟਰ ਆਉਂਦੇ ਆ ਰਜਿਸਟਰਡ ਬਕਾਇਦਾ, ਜਦੋਂ ਹੁਣ ਉਹਨਾਂ ਨੂੰ ਖੋਲ ਕੇ ਇਸ ਤਰ੍ਹਾਂ ਨਾਲ ਪੜ੍ਹੀਦਾ ਹੈਗਾ, ਫਿਰ ਉਹਦੇ ਵਿੱਚੋਂ ਜਦੋਂ ਕੋਈ ਬੱਚਿਆਂ ਵੱਲੋਂ ਲਿਖੇ ਗਏ, ਬਿਲਕੁਲ ਬੱਚਿਆਂ ਵੱਲੋਂ ਲਿਖੇ ਗਏ ਜੀ, ਤੁਸੀਂ ਮਤਲਬ ਇਸ ਨੂੰ ਦੇਖ ਸਕਦੇ ਹੋਗੇ, ਮਤਲਬ ਲੈਟਰ ਵੀ ਕੋਈ ਐ ਨਹੀਂ ਵੀ ਇੱਕ, ਤੁਸੀਂ ਲੈਟਰ ਦੇਖੋ ਬੱਚਿਆਂ ਨੇ ਕਿੰਨੇ ਪਿਆਰ ਨਾਲ, ਮਤਲਬ ਇਹ ਸ਼ੁੱਧ ਹਿੰਦੀ 'ਚ, ਮਤਲਬ ਜਦੋਂ ਤੁਸੀਂ ਪੜ੍ਹੋਗੇ ਯੂਪੀ, ਇਹ ਜਿਵੇਂ ਲੈਟਰ ਆਇਆ ਹੋਇਆ, ਇਹ ਮੇਰੇ ਕੋਲ ਆਇਆ ਹੋਇਆ ਹੈਗਾ ਤਹਿਸੀਲ ਬਿਨਗਾ, ਜਨਪਦ ਸ਼ਰਾਬਤੀ, ਉੱਤਰ ਪ੍ਰਦੇਸ਼ ਤੋਂ। ਦੇਖੋ ਮਤਲਬ ਬੱਚੇ ਨੇ ਕਿੰਨੇ ਪਿਆਰ ਨਾਲ ਲਿਖਿਆ, ਠੀਕ ਹੈ। ਤੇ ਇਸ ਤਰ੍ਹਾਂ ਦੇ ਲੈਟਰ ਆਉਣਾ ਤਾਂ ਫਿਰ ਬੰਦੇ ਨੂੰ ਆਪਣੇ ਆਪ ਹੀ 7th ਵੰਡਰ ਲੱਗਦਾ ਹੈਗਾ ਵੀ ਯਾਰ, ਇੱਕ ਉਹ ਵੀ ਇੱਕ ਅਧਿਆਪਕ ਲਈ, ਮਤਲਬ ਸਮਾਜ ਦੇ ਵਿੱਚ ਜੇ ਤੁਸੀਂ ਦੇਖੋ, ਮਤਲਬ ਟੀਚਰ ਦਾ ਰੁਤਬਾ ਉਹ ਨਹੀਂ ਰਿਹਾ ਹੁਣ ਜਿਹੜਾ ਕਿਸੇ ਟਾਈਮ ਹੁੰਦਾ ਸੀਗਾ, ਪਰ ਫਿਰ ਵੀ ਲੋਕਾਂ ਦੇ ਵਿੱਚ ਜਦੋਂ ਅੱਛਾ ਕੋਈ ਕੰਮ ਕਰਦੇ ਆ ਆਪਾਂ ਤਾਂ ਰਿਸਪੈਕਟ ਬਣਦੀ ਹੈ, ਮੈਨੂੰ ਐਂ ਲੱਗਦਾ। ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਐਪਰੀਸ਼ੀਏਟ ਕੀਤਾ ਗਿਆ, ਮਤਲਬ ਇਹਨਾਂ ਚਿੱਠੀਆਂ ਤੋਂ ਬਿਨਾ, ਪੱਤਰਾਂ ਤੋਂ ਬਿਨਾ, ਹੋਰ ਕੋਈ ਵੱਖਰੀ ਚੀਜ਼ ਤੁਹਾਡੇ ਨਾਲ ਵਾਪਰੀ ਹੋਵੇ, ਬੱਚਿਆਂ ਦੁਆਰਾ ਕੁਝ ਕਿਹਾ ਗਿਆ? ਕਈ ਵਾਰ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਵੀ ਇੱਕ ਦਿਨ ਲੈਟਰ ਆਇਆ ਤੇ ਮੈਂ ਉਹ ਲੈਟਰ ਖੋਲ੍ਹਿਆ ਤਾਂ ਉਹਦੇ ਵਿੱਚ ਇੱਕ ਕੇਸਰ ਦੀ ਡੱਬੀ ਨਿਕਲੀ, ਠੀਕ ਹੈ, ਜਿਹੜੀ ਐਕਸਕਲੂਸਿਵਲੀ ਕਸ਼ਮੀਰ ਤੋਂ ਆਈ ਹੋਈ ਸੀ, ਠੀਕ ਹੈ, ਅਖਰੋਟ ਦਾ ਪੈਕੇਟ ਨਿਕਲਿਆ, ਠੀਕ ਹੈ। ਤਾਂ ਇਹ ਪਿਆਰ ਹੈ, ਕਿਸੇ ਨੂੰ ਕਿਹਾ ਤਾਂ ਗਿਆ ਨਹੀਂ ਸੀਗਾ, ਪਰ ਉਹਨਾਂ ਨੂੰ ਲੱਗਿਆ ਵੀ ਬੰਦਾ 9-10 ਮਹੀਨੇ, ਹੁਣ ਤਾਂ ਪੂਰਾ ਸਾਲ ਹੀ ਹੋ ਗਿਆ, 1 ਅਪ੍ਰੈਲ ਤੋਂ ਸ਼ੁਰੂ ਕੀਤਾ ਸੀਗਾ, ਤੇ ਤਾਂ ਇਹ ਬੱਚਿਆਂ ਦੇ ਜਜ਼ਬੇ ਆ। ਟੈਲੀਫੋਨ ਮੈਸੇਜ ਆਉਂਦੇ ਆ, ਈਵਨ ਬਹੁਤ ਸਾਰੇ NRI ਫਰੈਂਡਸ ਦੀਆਂ ਮੇਲਸ ਆਉਂਦੀਆਂ ਵੀ ਬਹੁਤ ਅੱਛਾ ਕੰਮ ਕਰ ਰਹੇ ਹੋ, ਉਹੀ ਮੋਟੀਵੇਸ਼ਨਲ ਫੋਰਸ ਹੈ, ਠੀਕ ਹੈ। ਤੇ ਬਾਕੀ ਐਪਰੀਸ਼ੀਏਸ਼ਨ ਦੀ ਕੋਈ ਬਾਹਲੀ ਇੱਛਾ ਨਹੀਂ। ਸੰਜੀਵ ਜੀ, ਇੱਕ ਹੋਰ ਗੱਲ ਹੈ ਜਿਹੜੀ
ਸਕੂਨ ਕਿੰਨਾ ਕੁ ਮਿਲਿਆ? ਕਿਉਂਕਿ ਅੱਜ ਕੱਲ ਦੁਨੀਆ ਦੇ ਵਿੱਚ ਭੱਜ ਦੌੜ ਇੰਨੀ ਆ, ਆਪਾਂ ਸ਼ਾਂਤੀ ਵਾਸਤੇ ਮਨ ਦੇ ਸਕੂਨ ਵਾਸਤੇ ਲੋਕ ਪਤਾ ਨਹੀਂ ਕੀ ਕੀ ਕੁਛ ਕਰਦੇ ਆ, ਜੰਗਲਾਂ ਦੇ ਵਿੱਚ ਜਾਂਦੇ ਆ, ਪਹਾੜਾਂ 'ਚ ਜਾਂਦੇ ਆ, ਸ਼ਾਂਤੀ ਭਾਲਦੇ ਆ, ਜਾਂ ਸਮਾਧੀਆਂ ਲਾ ਕੇ ਬਹਿੰਦੇ ਆ ਤਾਂ ਸ਼ਾਂਤੀ ਭਾਲਦੇ ਆ। ਕਈ ਪੈਸੇ 'ਚੋਂ ਸ਼ਾਂਤੀ ਲੱਭਣ ਦੀ ਕੋਸ਼ਿਸ਼ ਕਰਦੇ ਆ, ਪੈਸੇ ਮਗਰ ਦੌੜ ਲੱਗੀ ਹੋਈ ਆ। ਇਹ ਕੰਮ ਕਰਕੇ ਸਕੂਨ ਕਿੰਨਾ ਮਿਲਿਆ ਦਿਲੋਂ ਦੱਸੋ। ਨਹੀਂ ਦੇਖੋ ਹੁਣ ਇੱਕ ਛੋਟੇ ਮਤਲਬ ਮੈਂ ਤਾਂ ਆਪਦੇ ਆਪਣੇ ਛੋਟੇ ਲੈਵਲ ਦਾ ਅਧਿਆਪਕ ਹਾਂ। ਮੈਂ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਅਧਿਆਪਕਾਂ ਨੂੰ ਜਾਣਦਾ, ਕਿਉਂਕਿ ਮੈਂ ਸੈਂਟਰਲ ਗਵਰਨਮੈਂਟ ਦਾ EMPLOYE ਹੋਣ ਕਰਕੇ ਵੱਖ-ਵੱਖ ਸੂਬਿਆਂ 'ਚ ਘੁੰਮਦਾ ਰਹਿੰਦਾ। ਬਹੁਤ ਬੰਦਿਆਂ ਨੇ ਮਿਹਨਤ ਕੀਤੀ, ਕੋਈ 2 ਮਹੀਨੇ ਬਾਅਦ ਰੁਕ ਗਿਆ, ਕੋਈ 3 ਮਹੀਨੇ ਬਾਅਦ ਰੁਕ ਗਿਆ, ਠੀਕ ਹੈ। ਮੇਰੀ ਜਿਹੜੀ ਮੋਟੀਵੇਸ਼ਨਲ ਫੋਰਸ ਸੀ ਇਹ ਬੱਚੇ ਸੀ। ਕਿਸੇ ਪੇਰੈਂਟਸ ਦਾ ਫੋਨ ਆਉਣਾ, ਮੈਨੂੰ ਕਹਿਣਾ ਵੀ ਸਰ ਸਾਡੇ ਬੱਚੇ ਨੂੰ ਸਮਝਾਓ ਵੀ ਇਹ ਥੋੜ੍ਹੀ ਜੋਗਿੰਗ ਕਰਿਆ ਕਰੇ, ਇਹ ਹੁਣ ਲੋਕਡਾਊਨ ਹੈ ਥੋੜ੍ਹਾ ਜਿਹਾ ਪੜ੍ਹਿਆ ਕਰੇ। ਅੱਛਾ, ਉਹ ਮੈਥੋਂ ਜਦੋਂ ਕਹਾਉਂਦੇ ਸੀਗੇ, ਠੀਕ ਹੈ, ਮੈਂ ਉਹਨਾਂ ਨੂੰ ਕਹਿੰਦਾ ਨਹੀਂ ਬੱਚੇ ਐਂ ਕਰਨਾ ਹੈ। ਮੈਥੋਂ ਸੁਣ ਕੇ ਜੇ ਇੱਕ ਬੱਚੇ ਦੀ ਕੋਈ ਲਾਈਫ ਬਦਲਦੀ ਹੈ ਤਾਂ ਇਦੋਂ ਵੱਡੀ ਮਤਲਬ ਤੁਹਾਡੇ ਲਈ ਕੀ ਇਨਾਮ ਹੋ ਜਾਊਗਾ। ਦੂਸਰੀ ਗੱਲ ਇਹ ਹੈ ਵੀ ਮੇਰਾ ਜਿਹੜਾ ਸ਼ਡਿਊਲ ਹੋ ਗਿਆ ਸੀ ਵਿੱਚ ਦੀ, ਮਤਲਬ ਮੇਰਾ 7 ਘੰਟਿਆਂ ਦਾ ਕਈ ਵਾਰ ਸੈਸ਼ਨ ਚੱਲਦੇ ਸੀ ਡੇਲੀ ਦੇ। ਮੈਂ 4 ਤੋਂ ਸ਼ੁਰੂ ਕਰਦਾ ਸੀ, 10 ਵਜੇ ਬੰਦ ਕਰਦਾ ਸੀ ਸੈਸ਼ਨ, ਠੀਕ ਹੈ। ਪਰ ਮੈਨੂੰ ਇੱਕ ਦਿਨ ਵੀ ਨਹੀਂ ਹੋਇਆ ਵੀ ਕਦੇ ਮੇਰਾ ਸਿਰ ਦੁਖਿਆ ਹੋਵੇ, ਜਾਂ ਕਦੇ ਮੈਂ ਸੈਸ਼ਨ ਮਿਸ ਕੀਤਾ ਹੋਵੇ, ਜਾਂ ਕਿਤੇ ਅਸੀਂ 5 ਮਿੰਟ ਲੇਟ ਹੀ ਹੋ ਗਏ। ਮਤਲਬ ਉਹ ਜਨੂਨ ਹੀ ਇਹੋ ਜਿਹਾ ਹੋ ਜਾਂਦਾ ਸੀ, ਮੈਨੂੰ ਐਂ ਲੱਗਦਾ ਸੀ ਵੀ ਯਾਰ 400-500 ਬੱਚਾ ਮੇਰੇ ਸੈਸ਼ਨ 'ਚ ਬੈਠਾ ਤੇ ਮੈਂ ਬਾਹਰ ਖੜਾ ਹਾਂ। ਵੀ 5 ਵਜੇ ਦਾ ਮਤਲਬ 5 ਤੇ 6 ਵਜੇ ਦਾ ਮਤਲਬ 6। ਜਿਹੜੀ ਦੂਸਰੀ ਗੱਲ ਹੈ ਸਕੂਨ ਦੀ, ਜਿਹੜੇ ਪ੍ਰੋਫੈਸ਼ਨ ਨੂੰ ਮੈਂ ਬਿਲੋਂਗ ਕਰਦਾ, ਉਸ ਪ੍ਰੋਫੈਸ਼ਨ ਦੇ ਵਿੱਚ ਜਦੋਂ ਤੁਹਾਨੂੰ ਕੋਈ ਤੁਹਾਡੀ ਆਡੀਅנס ਤੁਹਾਨੂੰ ਕਹਿੰਦੀ ਨਾ, ਜਾਂ ਤੁਹਾਡੇ ਸਟੂਡੈਂਟ ਤੁਹਾਨੂੰ ਕਹਿੰਦੇ ਸਰ ਬਹੁਤ ਵਧੀਆ ਕਰ ਰਹੇ, ਠੀਕ ਹੈ, ਤੇ ਬਿਨਾਂ ਲਾਲਚ ਕਰ ਰਹੇ, ਤੇ ਫਿਰ ਉਹ ਤੋਂ ਵੱਡਾ ਸਕੂਨ ਤਾਂ ਕੋਈ ਹੁੰਦਾ ਹੀ ਨਹੀਂ। ਤੇ ਜਿਹੜੇ ਆਹ ਚੀਜ਼ ਆ ਜਾਣੀ, ਮੈਂ ਜਦੋਂ ਕਿਸੇ ਨੂੰ ਇਹ ਚੀਜ਼ਾਂ ਦਿਖਾਉਣਾ, ਉਹ ਕਹਿੰਦੇ ਵੀ ਇਹ ਤਾਂ ਅੱਜ ਕੱਲ੍ਹ ਕਿਸੇ ਨੂੰ ਵੀ ਨਹੀਂ ਜਾਂਦੇ, ਵੀ ਸਿੱਧਾ ਇੰਸਟਾਗ੍ਰਾਮ ਫੇਸਬੁੱਕ ਤੇ ਚੱਲ ਪਿਆ ਕੰਮ, ਤੇ ਆਹ ਲੈਟਰ ਆ ਤੁਹਾਡੇ ਸਾਹਮਣੇ ਪਏ। ਤੇ ਇਹ ਸਕੂਨ ਦੇ ਨਾਲ ਇਹ ਮੇਰੇ ਖਿਆਲ 'ਚ ਮੇਰੀ ਕਮਾਈ ਹੈ, ਸਾਰੀ ਜ਼ਿੰਦਗੀ ਯਾਦ ਰਹੂ। ਪਰਿਵਾਰ ਨੇ ਤਾਂ ਨਹੀਂ ਕੋਈ ਸ਼ਿਕਵਾ ਕੀਤਾ, ਜਾਂ ਪਰਿਵਾਰ ਨੇ ਕਿੰਨੀ ਕੁ ਸਪੋਰਟ ਕੀਤੀ? ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਲਾਕਡਾਊਨ ਦੌਰਾਨ ਤੁਸੀਂ ਸਾਰਾ ਦਿਨ ਕਲਾਸਿਸ ਰਹਿੰਦੇ ਸੀ, ਤੇ ਪਰਿਵਾਰ ਨੇ ਫਿਰ ਕਿਤੇ ਕੋਈ ਸ਼ਿਕਵਾ ਕੀਤਾ ਹੋਵੇ ਵੀ ਸਾਰਾ ਦਿਨ ਤੁਸੀਂ ਤਾਂ ਲੈਪਟਾਪ ਤੇ ਹੀ ਲੱਗੇ ਰਹਿੰਦੇ ਹੋ? ਇਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਮੈਨੂੰ ਤਾਂ ਸਿੱਖਾਂ ਦੀ ਸਪੋਰਟ ਕੀਤੀ ਸਾਰੇ ਪਰਿਵਾਰ ਨੇ। ਈਵਨ ਜਦੋਂ ਮੇਰੀ ਕਲਾਸ ਚੱਲ ਰਹੀ ਹੁੰਦੀ ਸੀ ਤਾਂ ਮੇਰੇ ਰੂਮ ਦੇ ਆਸੇ-ਪਾਸੇ ਬੱਚੇ ਵੀ ਨਹੀਂ ਆਉਣ ਦਿੱਤੇ ਜਾਂਦੇ ਸੀ ਵੀ ਪੜ੍ਹਾ ਰਹੇ ਆ। ਮੇਰੀ ਧਰਮ ਪਤਨੀ ਵੀ ਸਰਕਾਰੀ ਟੀਚਰ ਹੈ। ਜਿਹੜਾ ਬੈਕ ਹੈਂਡ 'ਤੇ ਜਿਹੜਾ ਵੀ ਸਿਸਟਮ ਤੁਸੀਂ ਸਾਂਭਦੇ ਹੋ ਇਸ ਵਰਕ ਸਟੇਸ਼ਨ ਦਾ, ਸਾਰਾ ਉਹ ਸਾਂਭਦੀ ਸੀ। ਕੋਈ ਸੌਫਟਵੇਅਰ ਅਸੀਂ ਕਰਨਾ ਹੁੰਦਾ, ਕੋਈ ਕੁਇਜ਼ ਬਣਾਉਣੀ ਹੁੰਦੀ, ਠੀਕ ਹੈ, ਕੋਈ ਉਸ ਨੂੰ ਸੌਰਟ ਆਊਟ ਕਰਕੇ ਬੱਚਿਆਂ ਨੂੰ ਭੇਜਣਾ ਹੁੰਦਾ, ਸਾਰਾ ਉਹਦਾ ਸਾਥ ਰਹਿੰਦਾ ਸੀਗਾ। ਹਾਂ, ਕਦੇ ਇਸਨੇ ਨਹੀਂ, ਹਾਂ ਕਈ ਵਾਰ ਕੋਈ ਦੋਸਤ ਮਿੱਤਰ ਨਾਰਾਜ਼ ਹੁੰਦੇ ਸੀ ਫੋਨ ਨਹੀਂ ਚੱਕਦਾ, ਤਾਂ ਉਹਨਾਂ ਤੋਂ ਤੁਹਾਡੇ ਜ਼ਰੀਏ ਮਾਫੀ ਵੀ ਹੁਣ ਥੋੜ੍ਹੇ ਜਿਹੇ ਮਾਰਚ ਦੇ ਵਿੱਚ ਵਿਹਲੇ ਹੋਵਾਂਗੇ ਜ਼ਰੂਰ ਸਭ ਨੂੰ, ਪਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਸੀ। ਨਾ ਤਾਂ ਕੋਈ ਬਲ ਤੋਂ ਬਹੁਤਾ ਵੱਡਾ ਹੁੰਦਾ, ਕਿਉਂਕਿ ਆਪਾਂ ਸਮਾਜ 'ਚ ਹੀ ਰਹਿਣਾ ਹੁੰਦਾ, ਠੀਕ ਹੈ, ਇੱਥੇ ਬੱਚਿਆਂ ਨੂੰ ਪੜ੍ਹਾਉਣਾ। ਪਰ ਉਦੋਂ ਥੋੜ੍ਹੇ ਜਿਹੇ ਗਿੱਲੇ ਹੋਏ ਵੀ ਫੋਨ ਨਹੀਂ ਚੱਕਿਆ ਗਿਆ, ਪਰ ਉਹ ਚਲਦੀ ਕਲਾਸ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਦਾ ਹੋ ਜਾਂਦਾ। ਪੰਜਾਬ ਦੇ ਜਿਹੜੇ ਬੱਚੇ ਤੁਹਾਨੂੰ ਸੁਣ ਰਹੇ ਆ, ਜਾਂ ਮਾਪੇ ਜਿਹੜੇ ਸੁਣ ਰਹੇ ਆ, ਉਹਨਾਂ ਲਈ ਇੱਕ ਲਾਸਟ ਦੇ ਵਿੱਚ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ? ਇੱਕ ਤਾਂ ਸਾਰੇ ਜਿਹੜੇ ਪੰਜਾਬ ਦੇ ਵਿਦਿਆਰਥੀ ਉਹਨਾਂ ਨੂੰ ਇਹ ਹੈ ਵੀ ਬੇਸ਼ੱਕ ਤੁਸੀਂ ਆਈਲੈਟਸ ਕਰੋ, ਪਰ ਆਪਦੀ ਜਿਹੜੀ ਬੇਸਿਕ ਐਜੂਕੇਸ਼ਨ ਹੈ ਉਹਨੂੰ ਅੱਛੀ ਤਰ੍ਹਾਂ ਨਾਲ ਲੈ ਕੇ ਜਾਓ। ਸਾਡੇ ਟ੍ਰੈਂਡ ਇਹ ਹੋ ਗਿਆ ਵੀ ਅਸੀਂ ਬੇਸਿਕ 12th ਕਰਨੀ ਹੈ ਤੇ ਆਈਲੈਟਸ ਕਰਨੀ ਹੈ। ਦੇਖੋ, ਐਜੂਕੇਸ਼ਨ ਦਾ ਕੋਈ ਤੋੜ ਨਹੀਂ। ਤੁਸੀਂ ਵਧੀਆ ਮੈਥ, ਸਾਇੰਸ ਕੁਝ ਵੀ ਪੜ੍ਹ ਕੇ ਜਾਓਗੇ, ਈਵਨ ਹਿਸਟਰੀ ਵਧੀਆ ਪੜ੍ਹ ਕੇ ਜਾਓਗੇ, ਉਹ ਨੌਲੇਜ ਤੁਹਾਨੂੰ ਕਿਤੇ ਨਾ ਕਿਤੇ ਜ਼ਰੂਰ ਕੰਮ ਆਊਗੀ। ਬੇਸਿਕ ਐਜੂਕੇਸ਼ਨ ਦਾ ਮਤਲਬ ਇਹ ਨਹੀਂ ਵੀ ਤੁਸੀਂ ਸਰਟੀਫਿਕੇਟ ਲੈਣਾ। ਮਾਪਿਆਂ ਲਈ ਵੀ ਇਹ ਹੋ ਗਿਆ, ਮਾਪੇ ਵੀ ਇਹ ਕਹਿੰਦੇ ਵੀ ਅਸੀਂ ਬਸ ਇਹਨੂੰ ਮੈਥ ਕਰਾਉਣਾ ਜਾਂ ਪਲੰਬਰਿੰਗ ਕਰਾਉਣੀ ਜਾਂ ITI ਕਰਾਉਣੀ ਹੈ। ਨਹੀਂ, ਉਹਨੂੰ ਵਧੀਆ ਐਜੂਕੇਸ਼ਨ ਦਿਓ, ਉਸ ਤੋਂ ਬਾਅਦ ਉਹ ਜਾਊਗਾ ਤਾਂ ਮੇਰੇ ਖਿਆਲ 'ਚ ਉਹ ਲਾਈਫ ਦੇ ਵਿੱਚ ਹੋਰ ਸਕਸੈਸਫੁਲ ਹੋਊਗਾ, ਠੀਕ ਹੈ। ਦੂਸਰੀ ਗੱਲ, ਆਈਲੈਟਸ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਇਹਦੇ ਪਿੱਛੇ ਹੀ ਭੂਤ ਸਵਾਰ ਹੋ ਜਾਣਾ ਉਹ ਥੋੜ੍ਹਾ ਜਿਹਾ ਗਲਤ ਹੈ। ਇੰਜੀਨੀਅਰਿੰਗ ਕਰੋ, ਡਾਕਟਰੀ ਕਰੋ, ਇਹੋ ਜਿਹੀ ਗੱਲ ਨਹੀਂ, ਡਾਕਟਰਾਂ ਵੀ ਇੱਧਰ ਪ੍ਰੋਫੈਸ਼ਨ ਹੈਗਾ। ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਵੀ ਜਿਵੇਂ ਪੂਰੇ ਭਾਰਤ ਦੇ ਵਿੱਚੋਂ ਬੱਚੇ ਜਾਂਦੇ ਆ ਵੈਲ ਕੁਆਲੀਫਾਈਡ ਹੋ ਕੇ ਉੱਧਰ ਜਾਂਦੇ, ਜਾਂ ਤਾਂ ਸਾਰੇ ਕਿਤੋਂ ਰਹੇ, ਅਸੀਂ ਸਿਰਫ 12ਵੀਂ ਤੋਂ ਬਾਅਦ ਹੀ ਜਾ ਰਹੇ ਹਾਂ। ਤਾਂ ਥੋੜ੍ਹਾ ਜਿਹਾ ਮਾਪਿਆਂ ਨੂੰ ਇਹ ਹੈ ਵੀ ਉਹਨਾਂ ਨੂੰ ਵੈਲ ਕੁਆਲੀਫਾਈਡ ਅਤੇ ਵਧੀਆ ਐਜੂਕੇਸ਼ਨ ਦਿਵਾਓ ਇੱਥੇ। ਦੂਸਰੀ ਗੱਲ ਇਹ ਹੈ ਵੀ ਮੇਰੀ ਸਾਰੇ ਜਿਹੜੇ ਐਜੂਕੇਸ਼ਨ ਇੰਸਟੀਟਿਊਟ ਆ ਉਹਨਾਂ ਨੂੰ ਵੀ ਹੈ, ਜਾਂ ਸਰਕਾਰਾਂ ਨੂੰ ਵੀ ਅਪੀਲ ਹੈ ਕਿ ਸਿੱਖਿਆ ਮਹਿੰਗੀ ਹੋ, ਥੋੜ੍ਹਾ ਜਿਹਾ ਇਸ 'ਤੇ ਵਿਚਾਰ ਕਰਨ ਸਮਾਜ ਵੀ ਅਤੇ ਸਰਕਾਰਾਂ ਵੀ। ਹਾਲਾਂਕਿ ਮੇਰੇ ਤਾਂ ਹੱਥ 'ਚ ਕੁਛ ਨਹੀਂ, ਮੈਂ ਤਾਂ ਜਿੰਨਾ ਕੁ ਮੇਰੇ ਲੇਖੇ ਪ੍ਰਮਾਤਮਾ ਨੇ ਲਾਇਆ, ਪਰ ਇਹ ਆਮ ਬੰਦੇ ਤੋਂ ਥੋੜ੍ਹੀ ਜਿਹੀ ਬਾਹਰ ਨਿਕਲਦੀ ਜਾਂਦੀ। ਇਹਦੇ 'ਤੇ ਥੋੜ੍ਹਾ ਜਿਹਾ ਮਤਲਬ ਸਮਾਜ ਸੇਵੀ ਜਾਂ ਜਿਹੜੇ ਵੀ ਆਪਣੇ ਸਮਾਜ ਸੁਧਾਰਕ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਵੀ ਇਹਨੂੰ ਥੋੜ੍ਹਾ ਜਿਹਾ ਸਸਤਾ ਕਰਨਾ, ਮਹਿੰਗਾ ਨਹੀਂ। ਦੂਜੀ ਮੇਰੀ ਬੱਚਿਆਂ ਨੂੰ, ਪੰਜਾਬ ਦਿਆਂ ਨੂੰ ਇਹ ਹੈ ਵੀ 1 ਸਾਲ ਟੱਪ ਗਿਆ, ਅਗਲੇ ਸਾਲ ਦੀ ਤਿਆਰੀ ਫਿਰ ਸ਼ੁਰੂ ਹੈ।
ਜੇ ਤੁਸੀਂ ਪਿਛਲੇ ਸਾਲ ਰਹਿ ਗਏ, ਸਾਡਾ ਇੱਕੋ ਹੀ ਨੰਬਰ ਹੈ 94 643 873 ਤੁਸੀਂ ਉਸ ਤੇ ਇੱਕ WhatsApp ਮੈਸੇਜ ਕਰੋ, ਉਸ ਤੋਂ ਬਾਅਦ ਸਾਡਾ ਕੰਮ ਸਾਰਾ ਵੀ ਤੁਹਾਨੂੰ ਕਿਵੇਂ ਕਲਾਸ ਲਿਆਉਣੀ। ਸੋ ਇਹ ਸਨ ਸੰਜੀਵ ਕੁਮਾਰ ਜੀ, ਜਿਨ੍ਹਾਂ ਵੱਲੋਂ ਮੈਂ ਸਮਝਦਾ ਕਿ ਸਭ ਤੋਂ ਵੱਡਾ ਪੁੰਨ ਦਾ ਕੰਮ ਇਸ ਸਮੇਂ ਪੰਜਾਬ ਜਾਂ ਭਾਰਤ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਕੀਤਾ ਜਾ ਰਿਹਾ, ਤੇ ਉਹ ਵੀ ਉਸ ਸਮੇਂ ਦੌਰਾਨ ਜਦੋਂ ਪੂਰੀ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਕਾਰਨ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਹੋਣਾ ਪਿਆ। ਸੋ ਜਿਨ੍ਹਾਂ ਬੱਚਿਆਂ ਨੂੰ ਪੜ੍ਹਾਇਆ ਉਹਨਾਂ ਵੱਲੋਂ ਇਹਨਾਂ ਨੂੰ ਭੇਜੇ ਹੋਏ ਪੱਤਰ ਇਸ ਗੱਲ ਦਾ ਪ੍ਰਮਾਣ ਹੈ ਕਿ ਇਹਨਾਂ ਵੱਲੋਂ ਦਿੱਤੀ ਗਈ ਐਜੂਕੇਸ਼ਨ ਉਹਨਾਂ ਬੱਚਿਆਂ ਵਾਸਤੇ ਕਿੰਨੀ ਕੁ ਲਾਹੇਵੰਦ ਹੋਈ ਹੈ। ਪੰਜਾਬ ਦੇ ਬੱਚਿਆਂ ਨਾਲ, ਪੰਜਾਬ ਦੇ ਮਾਪਿਆਂ ਨਾਲ ਮਲਾਲ ਜ਼ਰੂਰ ਹੈ, ਪਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਉਹ ਮਲਾਲ ਵੀ ਇਹਨਾਂ ਦਾ ਦੂਰ ਹੋ ਜਾਊਗਾ। ਪੰਜਾਬ ਦੇ ਵਿੱਚੋਂ ਵੀ ਬੱਚੇ ਇਹਨਾਂ ਨਾਲ ਜੁੜਨਗੇ ਤੇ ਆਪਦੀ ਜਿਹੜੀ ਪੜ੍ਹਾਈ ਆ ਉਹ ਕੰਟੀਨਿਊ ਕਰਨਗੇ, ਤੇ ਮਾਪਿਆਂ ਦੀ ਜ਼ਿੰਮੇਵਾਰੀ ਜ਼ਰੂਰ ਬਣਦੀ ਹੈ ਕਿ ਇਸ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦੇਣ, ਤਾਂ ਜੋ ਜਿਹੜੀ ਸਰਵਿਸ ਸੰਜੀਵ ਜੀ ਵੱਲੋਂ ਦਿੱਤੀ ਜਾ ਰਹੀ ਹੈ ਉਹ ਸਰਵਿਸ ਹਰੇਕ ਬੱਚੇ ਤੱਕ ਪਹੁੰਚ ਸਕੇ। ਇਸੇ ਤਰ੍ਹਾਂ ਜੁੜੇ ਰਹੋ ਇੰਡੋਜ਼ TV ਆਸਟ੍ਰੇਲੀਆ ਨਾਲ। ਧੰਨਵਾਦ।